ਉਹਨਾਂ ਹੋਲੇ ਮਹੱਲੇ ਤੇ ਹੁਕਮ ਕਰ ਦਿੱਤਾ ਸੀ ਵੀ ਜਿਹੜਾ ਵੀ ਹੁਣ ਵਿਸਾਖੀ ਤੇ ਆਵੇ ਕਮਰ ਕੱਸਾ ਤੇ ਕਕਾਰ ਸਾਰਾ ਕੁਝ ਲੈ ਕੇ ਹੀ ਇੱਥੇ ਆਵੇ, ਕਿਉਂਕਿ ਅੰਮ੍ਰਿਤ ਸੰਚਾਰ ਕੀਤਾ ਜਾਏਗਾ। ਹੁਣ ਜਿਹੜਾ ਇਹ ਮਸੰਦਾਂ ਨੂੰ ਖਤਮ ਕਰਕੇ ਇਹ ਸੰਗਤ ਨੂੰ ਸਿੱਧਾ ਹੀ ਅਕਾਲ ਪੁਰਖ ਦੇ ਨਾਲ ਜੋੜ ਦਿੱਤਾ ਜਾਏਗਾ ਕਿ ਜੇ ਕੋਈ ਉਹ ਪ੍ਰੀਖਿਆ ਨਾ ਰੱਖਦੇ ਤੇ ਸਾਰਿਆਂ ਨੇ ਆਪਣੇ ਆਪ ਨੂੰ ਬਹਾਦਰ ਹੋਣ ਦਾ ਦਾਅਵਾ ਕਰ ਦੇਣਾ ਸੀ। ਪਰ ਜਿੰਨੇ ਵੀ ਸ਼ੀਸ਼ ਮੰਗੇ ਗਏ ਸਾਰੇ ਹੀ ਹਾਜ਼ਰ ਹੋਏ। ਤੁਸੀਂ ਜਦੋਂ ਵੇਰਵੇ ਕੱਢੋਗੇ 20,000 ਸਿੱਖ ਦੇ ਇੱਕ ਦਿਨ ਦੇ ਵਿੱਚ ਹੀ ਅੰਮ੍ਰਿਤ ਛਕ ਜਾਂਦਾ ਵਿਸਾਖੀ ਵਾਲੇ ਦਿਨ ਸ਼ਾਮ ਤੱਕ, ਕਿਉਂਕਿ ਗੁਰੂ ਪਾਤਸ਼ਾਹ ਨੇ 5 ਪਿਆਰੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਪੰਜਾਂ ਨੇ ਅੱਗੇ ਜਿਹੜੇ ਪੰਜਾਂ ਨੂੰ ਛਕਾਇਆ ਨਾ ਉਹਨਾਂ ਨੂੰ 5 ਮੁਕਤੇ ਕਿਹਾ ਜਾਂਦਾ ਹੈ। ਜੀਂਦਿਆਂ ਜੀ ਕਿਸੇ ਨੂੰ ਜੇ ਮੁਕਤਿਆਂ ਦੀ ਉਪਾਧੀ ਮਿਲੀ ਹੈ ਤੇ ਉਹ 40 ਮੁਕਤੇ ਹੈ ਜਿਨ੍ਹਾਂ ਨੂੰ ਚਮਕੌਰ ਵਿੱਚ ਆਪਾਂ 40 ਮੁਕਤਿਆਂ ਦੇ ਨਾਂ ਯਾਦ ਕਰਦੇ ਹਾਂ। ਅੰਮ੍ਰਿਤ ਲਫ਼ਜ਼ ਖੰਡੇ ਕੀ ਪੌਲ ਨਾਲ ਤੁਹਾਨੂੰ ਨਹੀਂ ਮਿਲੇਗਾ। ਅੰਮ੍ਰਿਤ ਜਿਹੜਾ ਗੁਰਬਾਣੀ ਨੂੰ ਮੰਨਿਆ ਗਿਆ ਹੈ ਇਹਨੂੰ ਆਪਾਂ ਖੰਡੇ ਦੀ ਪੌਲ ਕਹਿ ਸਕਦੇ ਹਾਂ, ਜਿਹੜੀ ਗੁਰੂ ਪਾਤਸ਼ਾਹ ਨੇ ਉਹਨਾਂ ਕੋਲੋਂ ਮੰਗੀ। ਇਸ ਤੋਂ ਪਹਿਲਾਂ ਵੀ ਸਿੱਖ ਧਰਮ ਦੇ ਵਿੱਚ ਦਾਖਲਾ ਲੈਣ ਵਾਸਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਪ੍ਰਕਿਰਿਆ ਚੱਲਦੀ ਸੀ। ਦੇਖੋ ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਇਹ ਭਾਈ ਮਰਦਾਨਾ ਜੀ ਨੂੰ ਹਦਾਇਤ ਕੀਤੀ ਸੀ ਵੀ ਇੱਕ ਤੇ ਪਗੜੀ ਬੰਨ੍ਹ ਕੇ ਰੱਖਣੀ ਹੈ, ਦੂਸਰਾ ਕੇਸਾ ਧਾਰੀ ਹੋਣਾ ਹੈ, ਤੀਸਰਾ ਤੰਬਾਕੂ ਜਾਂ ਨਸ਼ੇ ਦਾ ਸੇਵਨ ਨਹੀਂ ਕਰਨਾ, ਤੇ ਚੌਥਾ ਜਿਹੜਾ ਹੈ ਉਹ ਕੋਈ ਪਰਾਈ ਇਸਤਰੀ ਦਾ ਸੰਗ ਨਹੀਂ ਕਰਨਾ। ਸਿੱਖੀ ਵਿੱਚ ਦਾਖਲਾ ਲੈਣ ਲਈ ਇੱਕ ਤੇ ਪ੍ਰਥਮ ਕਿਰਦਾਰ ਬਹੁਤ ਵੱਡਾ ਹੋਣਾ ਚਾਹੀਦਾ ਹੈ, ਦੂਸਰਾ ਉਸ ਮਨੁੱਖ ਦਾ ਜੀਵਨ ਰੱਬ ਦੇ ਬਿਲਕੁਲ ਨੇੜੇ ਹੋਣਾ ਚਾਹੀਦਾ ਹੈ, ਤੀਸਰਾ ਉਹਦਾ ਪਹਿਰਾਵਾ ਤੇ ਸਰੂਪ ਜਿਹੜਾ ਹੈ ਉਹ ਰੱਬ ਵਰਗਾ ਹੋਣਾ ਚਾਹੀਦਾ ਹੈ। ਗੁਰੂ ਪਾਤਸ਼ਾਹ ਜੀ ਵਿਸਾਖੀ ਤੇ ਖੜ ਕੇ 93 ਵਿੱਚ ਇਹ ਉਪਦੇਸ਼ ਕਰਦੇ ਆ ਵੀ ਕਿਸੇ ਵੀ ਸਿੱਖ ਨੇ ਕੇਸ ਕਤਲ ਨਹੀਂ ਕਰਵਾਉਣੇ, ਸਾਰੇ ਸਿੱਖਾਂ ਨੇ ਕੇਸਾਂ ਤੇ ਦਸਤਾਰ ਸਜਾਉਣੀ ਹੈ ਔਰ ਰਹਿਤਵਾਨ ਬਣਨਾ ਹੈ। ਇਹ ਗੱਲਾਂ ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਕੁੱਟ-ਕੁੱਟ ਕੇ ਸਿੱਖੀ ਵਿੱਚ ਭਰ ਦਿੱਤੀਆਂ ਵੀ ਜੇ ਸਿੱਖੀ ਵਿੱਚ ਦਾਖਲਾ ਲੈਣਾ ਹੈ ਆਹ ਚੀਜ਼ਾਂ ਜ਼ਰੂਰੀ। ਅੱਜ ਆਪਾਂ ਜਦੋਂ ਅੰਮ੍ਰਿਤ ਪਾਨ ਕਰਵਾਉਣੇ ਤੇ ਬਹੁਤ ਘੱਟ ਟੈਸਟ ਇਹ ਲੈਨੇ ਆ ਵੀ 5 ਬਾਣੀਆਂ ਪੜ੍ਹ ਲੈਣੇ ਜਾਂ ਉਹਨੂੰ ਪੁੱਛਦੇ ਆ ਵੀ ਕਿਰਦਾਰ ਕਿੱਦਾਂ ਦਾ ਹੈ, ਇਸ ਤੋਂ ਬਾਅਦ ਕਿਰਦਾਰ ਕਿੱਦਾਂ ਦਾ ਰਹੇਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਇਹ ਬਿਲਕੁਲ ਇਹਦਾ ਤੇ ਲਿਖਤੀ ਟੈਸਟ ਹੋਣਾ ਚਾਹੀਦਾ ਵੀ ਬੰਦੇ ਨੂੰ ਪਹਿਲਾਂ ਪੰਥ ਬਾਰੇ ਕਿੰਨਾ ਕੁ ਗਿਆਨ ਜਿਹਦੇ ਵਿੱਚ ਐਂਟਰੀ ਲੈ ਰਿਹਾ ਹੈ, ਦੂਸਰੇ ਨੰਬਰ ਤੇ ਫਿਰ ਬਕਾਇਦਾ ਉਹਦੀ ਇੰਟਰਵਿਊ ਹੋਣੀ ਚਾਹੀਦੀ ਹੈ ਵੀ ਇਸ ਤੋਂ ਬਾਅਦ ਦੀ ਤੇਰੀ ਕੀ ਪਲੈਨਿੰਗ ਅੰਮ੍ਰਿਤ ਛਕਣ ਤੋਂ ਬਾਅਦ। ਜਿਹੜੇ ਕਕਾਰ ਇਹ ਪੈ ਰਿਹਾ ਇਹਨਾਂ ਨੂੰ ਨਿਭ ਪਾਏਗਾ ਕਿ ਨਹੀਂ ਨਿਭ ਪਾਏਗਾ। ਬਹੁਤੇ ਬੰਦਿਆਂ ਨੂੰ ਤੇ ਕਕਾਰਾਂ ਦੀ ਪਰਿਭਾਸ਼ਾ ਅਜੇ ਤੱਕ ਸਮਝ ਨਹੀਂ ਆਈ ਵੀ ਕਸ਼ਹਿਰਾ ਕਿਉਂ ਪਾਉਨੇ ਆ, ਕੰਘਾ ਕਿਉਂ ਲਾਉਨੇ ਆ, ਕਿਰਪਾਨ ਕਿਉਂ ਪਹਿਨਦੇ ਆ, ਕੜਾ ਕਿਉਂ ਪਹਿਨਦੇ ਆ। ਕੀ ਲੱਗਦਾ ਕਿ ਜਿਹੜਾ ਗੁਰੂ ਦਾ ਸਿੰਘ ਹੈ ਕੀ ਉਹ ਦਾੜੀ ਨੂੰ ਕਾਲੀ ਕਰ ਸਕਦਾ ਹੈ ਜਾਂ ਦਾੜੀ ਨੂੰ ਬੰਨ੍ਹ ਕੇ ਰੱਖ ਸਕਦਾ? ਇਹਨਾਂ ਚੀਜ਼ਾਂ ਨੂੰ ਗੁਰਮਤ ਮਾਨਤਾ ਦਿੰਦੀ ਹੈ। ਹੁਣ ਸ਼ੇਰ ਹੈ ਉਹ ਕਦੀ ਤੁਹਾਨੂੰ ਦਾੜੀ ਰੰਗ ਦਾ ਨਹੀਂ ਦਿਖੇਗਾ, ਨਾ ਉਹ ਦਾੜੀ ਬੰਨਦਾ ਹੀ ਹੈ, ਕਿਉਂਕਿ ਉਹਦਾ ਖੁੱਲਾ ਹੋਇਆ ਦਾੜਾ ਹੀ ਉਹਦੀ ਸ਼ੇਰ ਦੀ ਨਿਸ਼ਾਨੀ ਹੈ। ਜੇ ਤੁਸੀਂ ਉਹਦੀ ਬੰਨ੍ਹ ਕੇ ਵੇਖਿਓ ਤੁਹਾਨੂੰ ਉਹ ਸ਼ੇਰ ਨਹੀਂ ਹੋਰ ਹੀ ਕੋਈ ਜਾਨਵਰ ਨਜ਼ਰ ਆਏਗਾ ਉਹਦੇ ਵਿੱਚੋਂ। ਇਸੇ ਤਰ੍ਹਾਂ ਇਹ ਜਿਹੜਾ ਦਾੜਾ ਹੈ ਅਸੀਂ ਸਵੈ ਮਾਨਤਾ ਨਾਲ ਰੱਖਿਆ ਤੇ ਇਹ ਸਾਨੂੰ ਜਿਹੜਾ ਹੈ ਇਹ ਰੱਬ ਦੇ ਨੇੜੇ ਕਰਦਾ ਹੈ, ਨਾ ਕਿ ਕੋਈ ਇਹ ਲਕਾਉਣ ਵਾਲੀ ਚੀਜ਼ ਹੈ ਵੀ ਇਹਨੂੰ ਬੰਨਿਆ ਜਾਏ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਵੀ ਸਾਨੂੰ ਨਿਆਰਾ ਰੱਖਣ ਵਾਸਤੇ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ, ਸਾਨੂੰ ਨਿਆਰਾ ਰੱਖਣ ਵਾਸਤੇ ਇਹ ਪਹਿਰਾਵਾ ਦਿੱਤਾ। ਤੇ ਜੇ ਸਾਡੇ ਚੋਂ ਨਿਆਰਾਪਨ ਗਵਾਚ ਜਾਂਦਾ ਹੈ, ਅਸੀਂ ਵੀ ਭੇਡਾਂ ਵਾਂਗੂ ਉਹੋ ਹੀ ਕੰਮ ਕਰ ਰਹੇ ਹਾਂ ਜਿਹੜੇ ਕੰਮਾਂ ਵਿੱਚ ਸਮਾਜ ਵੱਝਾ ਹੋਇਆ ਹੈ, ਫਿਰ ਇਹਦਾ ਮਤਲਬ ਅਸੀਂ ਗੁਰੂ ਦੀ ਕੀਤੀ ਹੋਈ ਤੇ ਖਰੇ ਨਹੀਂ ਉਤਰ ਸਕੇ, ਫੁੱਲ ਨਹੀਂ ਚੜਾ ਸਕੇ। ਤੇ ਮੈਂ ਇਹੋ ਅਪੀਲ ਕਰਦਾ ਕਿ ਜਿਹੜੇ ਕੰਮ ਲਈ ਸਾਨੂੰ ਬਣਾਇਆ ਗਿਆ ਵਿਲੱਖਣਤਾ ਕਾਇਮ ਰੱਖਣ ਵਾਸਤੇ, ਰੱਬੀ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ, ਉਹ ਜ਼ਿੰਦਗੀ ਦੇ ਵਿੱਚ ਅਸੀਂ ਧਾਰਨ ਕਰੀਏ। ਜੇ ਗੱਲ ਕੀਤੀ ਜਾਵੇ ਤਾਂ ਖਾਲਸਾ ਸਾਜਨਾ ਦਿਵਸ ਨੂੰ ਲੈ ਕੇ ਸਿੱਖ ਆਵਾਮ ਦੇ ਵੱਲੋਂ ਵੱਡੀ ਪੱਧਰ ਦੇ ਉੱਪਰ ਵਿਸਾਖੀ ਦਾ ਤੇ ਖਾਲਸਾ ਸਾਜਨਾ ਦਿਵਸ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ। ਪਰ ਮੌਜੂਦਾ ਸਮੇਂ ਦੇ ਵਿੱਚ तमाम ਸਾਰੇ ਪੱਖਾਂ ਨੂੰ ਲੈ ਕੇ ਸਵਾਲ ਵੀ ਖੜੇ ਹੋ ਜਾਂਦੇ ਨੇ ਕਿ ਆਖਰ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕਿਉਂ ਕੀਤੀ? ਗੁਰੂ ਸਾਹਿਬ ਉਹਨਾਂ ਲੋਕਾਂ ਨੂੰ ਖੰਡੇ ਬਾਟੇ ਦੀ ਪੌਲ ਕਿਉਂ ਦੇਣਾ ਚਾਹੁੰਦੇ ਸੀ ਜਿਹੜੇ ਲੋਕ ਵੱਖ-ਵੱਖ ਜਾਤਾਂ ਦੇ ਵਿੱਚ, ਵੱਖ-ਵੱਖ ਵਰਨਾਂ ਦੇ ਵਿੱਚ ਵੰਡੇ ਹੋਏ ਸੀ? ਇਹਨਾਂ तमाम ਸਾਰੇ ਸਵਾਲਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਵਾਸਤੇ ਸਾਡੇ ਨਾਲ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਗੁਰਪਾਲ ਸਿੰਘ ਤਿੰਮੋਵਾਲ ਹਾਜ਼ਰ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਸਭ ਤੋਂ ਪਹਿਲਾਂ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ, ਗੁਰੂ ਸਾਹਿਬ ਦੇ ਵੱਲੋਂ ਜਿਹੜਾ ਸੀ ਖਾਲਸਾ ਸਾਜਣ ਦੀ ਜ਼ਰੂਰਤ ਕਿਉਂ ਪਈ? ਕਿਉਂਕਿ ਜੋ ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਇੱਕ ਪ੍ਰਥਾ ਚੱਲ ਰਹੀ ਸੀ ਜਿਹਨੂੰ ਮਸੰਦ ਪ੍ਰਥਾ ਕਹਿੰਦੇ, ਉਹਦਾ ਕੰਮ ਹੋਇਆ ਕਰਦਾ ਸੀ ਸੰਗਤਾਂ ਤੇ ਗੁਰੂ ਦੇ ਵਿੱਚ ਪੁਲ ਦਾ ਕੰਮ ਕਰਨਾ ਜੀ। ਭਾਵ ਕਿ ਉਹ ਸੰਗਤਾਂ ਨੂੰ ਧਰਮ ਪ੍ਰਚਾਰ ਵੀ ਦ੍ਰਿੜ ਕਰਾਉਂਦੇ ਸਨ ਔਰ ਦੂਸਰੇ ਪਾਸੇ ਸੰਗਤਾਂ ਵੱਲੋਂ ਦਿੱਤਾ ਹੋਇਆ ਦਸਵੰਧ ਗੁਰੂ ਤੱਕ ਪਹੁੰਚਾਉਂਦੇ ਸੀ। ਈਵਨ ਜੇ ਕਿਸੇ ਸਿੱਖ ਨੂੰ ਜ਼ਰੂਰਤ ਪੈਂਦੀ ਸੀ ਮਾਇਆ ਦੀ
ਜਾਂ ਕਿਸੇ ਸਿੱਖ ਦੀ ਲੜਕੀ ਦਾ ਵਿਆਹ ਹੈ, ਉਹਦੇ ਤੱਕ ਗੁਰੂ ਘਰ ਵੱਲੋਂ ਸਹਾਇਤਾ ਵੀ ਪਹੁੰਚਾਇਆ ਕਰਦੇ ਸੀ। ਇਹ ਕੰਮ ਪਸੰਦ ਕਰਦੇ ਕਰਦੇ ਰੂਟੀਨ ਵਾਈਜ਼ ਵਧੀਆ ਕਰਦੇ ਸੀ, ਪਰ ਉਸ ਤੋਂ ਬਾਅਦ ਇਹਨਾਂ 'ਚ ਥੋੜ੍ਹੀ ਗਿਰਾਵਟ ਆ ਗਈ। ਹਰ ਮਹਿਕਮੇ ਵਿੱਚ ਗਿਰਾਵਟ ਆ ਜਾਂਦੀ ਹੈ। ਚਲੋ ਕੋਈ ਕੰਨ ਲਵੇਟ ਕੇ ਸਾਰ ਲੈਂਦਾ ਹੈ, ਕੋਈ ਕਹਿੰਦਾ ਵੀ ਨਹੀਂ ਮੈਂ ਪਿਓਰ ਕਰਨਾ ਚਾਹੁੰਦਾ। ਉਸ ਤੋਂ ਬਾਅਦ ਇਹ ਸ਼ਿਕਾਇਤਾਂ ਜਦੋਂ ਗੁਰੂ ਪਾਤਸ਼ਾਹ ਜੀ ਨੂੰ ਮਿਲੀਆਂ ਤੇ 1698 ਦੀ ਵਿਸਾਖੀ ਉਹ ਜਿਹੜੀ ਅਹਿਮ ਹੈ, ਉਹਦੇ ਵਿੱਚ ਗੁਰੂ ਪਾਤਸ਼ਾਹ ਜੀ ਇੱਕ ਨਾਟਕੀਆ ਟੀਮ ਤਿਆਰ ਕਰਦੇ। ਉਹ ਨਾਟਕੀਆ ਟੀਮ ਜਿਹੜੀ ਹੈ, ਕਿਉਂਕਿ ਉਸ ਵੇਲੇ ਕਵੀ ਆਪਣਾ ਰੰਗ ਬਖੇਰਦੇ ਹੁੰਦੇ ਸੀ, ਨਾਟਕੀਆ ਟੀਮ ਜਿਹੜੀ ਨਵੇਂ ਤੋਂ ਨਵਾਂ ਵਿਸ਼ਾ, ਨਵੇਂ ਤੋਂ ਨਵੀਂ ਜਿਹੜੀ ਘਾਟ ਆਈ ਹੈ, ਉਹਨੂੰ ਉਹ ਸਟੇਜ ਤੇ ਦਰਸਾਇਆ ਕਰਦੇ ਸਨ। ਉਸ ਵੇਲੇ ਉਹਨਾਂ ਨੇ ਮਸੰਦਾ ਵਾਲਾ ਸਬਜੈਕਟ ਜਿਹੜਾ ਸੀ ਉਹ ਸਟੇਜ ਤੇ ਸੰਗਤਾਂ ਨੂੰ ਦਿਖਾਉਣਾ ਸ਼ੁਰੂ ਕੀਤਾ। ਉਹਦੇ ਵਿੱਚ ਸਭ ਤੋਂ ਪਹਿਲਾਂ ਦ੍ਰਿਸ਼ ਉਹਨਾਂ ਨੇ ਦਿਖਾਇਆ ਚੇਤੋ ਮਸੰਦ ਦਾ। ਇਹ ਅਸਲ ਵਿੱਚ ਕਾਬਲ ਕੰਧਾਰ ਦਾ ਮਸੰਦ ਸੀ। ਇੱਥੋਂ ਦੀ ਸੰਗਤ ਨੂੰ ਉਹ ਜਿਹੜਾ ਸੀ ਧਰਮ ਪ੍ਰਚਾਰ ਕਰਕੇ ਗੁਰੂ ਨਾਲ ਜੋੜਿਆ ਕਰਦਾ ਸੀ, ਇੱਥੋਂ ਦਾ ਦਸਵੰਧ ਇਕੱਠਾ ਕਰਕੇ ਗੁਰੂ ਤੱਕ ਪਹੁੰਚਾਇਆ ਕਰਦਾ ਸੀ, ਔਰ ਗੁਰੂ ਘਰ ਵਿੱਚੋਂ ਮਿਲੀ ਸਹਾਇਤਾ ਜਿਹੜੀ ਸੀ ਇੱਥੋਂ ਦੇ ਲੋੜਵੰਦ ਸਿੱਖਾਂ ਤੱਕ ਉਹ ਪਹੁੰਚਾਇਆ ਕਰਦਾ ਸੀ। ਇੱਕ ਵਾਰ ਕਾਬਲ ਦੇ ਇੱਕ ਸਿੱਖ ਨੇ 2 ਸੋਨੇ ਦੇ ਕੰਗਣ ਗੁਰੂ ਪਾਤਸ਼ਾਹ ਨੂੰ ਭੇਟ ਕੀਤੇ। ਉਹ 2 ਸੋਨੇ ਦੇ ਕੰਗਣ ਲੈ ਆਇਆ, ਪਰ ਗੁਰੂ ਤੱਕ ਉਹਨੇ ਨਹੀਂ ਪਹੁੰਚਾਏ। ਹੁਣ ਇਹ ਨਾਟਕ ਵਿੱਚ ਦਰਸਾਇਆ ਜਾ ਰਿਹਾ ਹੈ ਵੀ ਉਹ ਸਿੱਖ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਤੇ ਚੇਤੋ ਮਸੰਦ ਵੀ ਉੱਥੇ ਹੈ। ਉਹਨੇ ਵੇਖ ਲਿਆ ਵੀ ਇਹ ਕਿਤੇ ਗੁਰੂ ਨੂੰ ਨਾ ਮਿਲ ਪਏ, ਪੋਲ ਖੁੱਲ੍ਹ ਜਾਣੀ ਹੈ। ਉਹਨੇ ਅਹਿਲਕਾਰਾਂ ਨੂੰ ਕਹਿ ਦਿੱਤਾ ਵੀ ਆਹ ਜਿਹੜਾ ਸਿੱਖ ਦੇ ਦਿਮਾਗ ਵਿੱਚ ਫਰਕ ਹੈ, ਇਹਨੂੰ ਗੁਰੂ ਦੇ ਨੇੜੇ ਨਾ ਜਾਣ ਦਿਓ। ਪਰ ਹੋਣੀ ਨੇ ਜੋ ਕਰਨਾ ਸੀ ਉਹ ਹੋ ਗਿਆ। ਆਖਰਕਾਰ ਉਹਦਾ ਮਿਲਾਪ ਗੁਰੂ ਨਾਲ ਹੋ ਜਾਂਦਾ ਹੈ। ਹੁਣ ਸਟੇਜ ਤੇ ਦਿਖਾਇਆ ਜਾ ਰਿਹਾ ਹੈ ਕਿ ਸਾਰੀ ਗੱਲ ਗੁਰੂ ਨੂੰ ਪਤਾ ਲੱਗ ਗਈ। ਉਸ ਤੋਂ ਬਾਅਦ ਦੂਸਰਾ ਮਸੰਦ ਹੈ ਅਹੀਆ ਮਹੀਆ। ਜਦੋਂ ਉਹਦਾ ਨਾਟਕ ਖੇਡਿਆ ਗਿਆ, ਉਹ ਇੱਕ ਸਿੱਖ ਦੇ ਘਰ ਦਾ ਦਰਵਾਜ਼ਾ ਖੜਕਾਉਂਦਾ ਹੈ ਤੇ ਅੱਗੋਂ ਉਹਦੀ ਪਤਨੀ ਦਰਵਾਜ਼ਾ ਖੋਲ੍ਹਦੀ ਹੈ। ਉਹ ਮਸੰਦ ਖੱਚਰ ਤੇ ਚੜ੍ਹਿਆ ਹੋਇਆ ਉਹਨੂੰ ਕਹਿੰਦਾ ਕਿੱਥੇ ਸਿੱਖੜਾ? ਉਹ ਕਹਿੰਦੀ ਖੇਤਾਂ ਨੂੰ ਗਿਆ। ਕਹਿੰਦਾ ਕਿੱਡਾ ਭਾਗਾ ਹੈ, ਉਹਨੂੰ ਦਰਸ਼ਨ ਨਸੀਬ ਨਹੀਂ ਹੋਏ। ਉਸ ਵੇਲੇ ਉਹ ਆਪਣੀ ਪੁੱਤਰੀ ਨੂੰ ਭਜਾਉਂਦੀ ਹੈ ਵੀ ਜਾ ਆਪਣੇ ਬਾਪ ਨੂੰ ਬੁਲਾ ਕੇ ਲੈ ਕੇ ਆ। ਉਹ ਸਿੱਖ ਜਦੋਂ ਘਰ ਆਉਂਦਾ ਹੈ, ਆਉਂਦਿਆਂ ਨੂੰ ਮਸੰਦ ਲਈ ਬਿਸਤਰਾ ਵਿਹੜੇ ਵਿੱਚ ਲੱਗ ਜਾਂਦਾ ਹੈ, ਮੰਜੀਆਂ ਡੱਠ ਜਾਂਦੀਆਂ। ਹੁਣ ਉਹਦੇ ਨਾਲ 2 ਵੇਸ਼ਵਾਵਾਂ, ਉਹਨਾਂ ਕੋਲ ਵੀ 2 ਖੱਚਰ ਹੈ। ਉਹ ਮੰਜੇ ਦੇ ਪਾਵਿਆਂ ਦੇ ਨਾਲ ਵੱਜੀਆਂ ਹੋਈਆਂ, ਔਰ ਇੱਥੋਂ ਤੱਕ ਉਹਨਾਂ ਖੱਚਰਾਂ ਨੂੰ ਸਿੱਖ ਦੀ ਪਤਨੀ ਨੇ ਪੱਠੇ ਵੀ ਪਾਏ। ਔਰ ਉਹ ਮਸੰਦ ਉਸ ਵੇਲੇ ਸਿੱਖ ਦੀ ਬੇਟੀ ਨੂੰ ਕਹਿੰਦਾ ਹੈ ਵੀ ਇਹਨਾਂ ਦੀ ਸੇਵਾ ਕਰ, ਜਿਹੜੀਆਂ ਵੇਸ਼ਵਾਵਾਂ ਨਾਲ ਹੈ ਉਹਨਾਂ ਦੀਆਂ ਲੱਤਾਂ ਉਹ ਇੱਕ ਸਿੱਖ ਦੀ ਨੌਜਵਾਨ ਬੇਟੀ ਕੋ ਕਟਵਾ ਰਿਹਾ ਹੈ। ਇੰਨਾ ਜ਼ਿਆਦਾ ਕਰਤਾਰ ਉਹਨਾਂ ਮਸੰਦਾਂ ਦਾ ਡਿੱਗ ਚੁੱਕਾ ਸੀ, ਜਿਹੜੇ ਗੁਰੂ ਸਾਹਿਬ ਦੇ ਵਿਚਾਲੇ ਪੁਲ ਦਾ ਕੰਮ ਕਰਦੇ ਸੀ, ਜਿਹੜੇ ਪੁਲ ਦਾ ਕੰਮ ਕਰਦੇ ਸੀ, ਜਿਹੜੇ ਸਿੱਖਾਂ ਨੂੰ ਉਪਦੇਸ਼ ਦਿਆ ਕਰਦੇ ਸੀ, ਗੁਰੂ ਘਰ ਦਾ ਸੁਨੇਹਾ ਪਹੁੰਚਾਇਆ ਕਰਦੇ ਸੀ, ਜਾਂ ਜਿਹੜੇ ਰੱਬ ਨਾਲ ਜੁੜਨ ਦੀ ਹਦਾਇਤ ਕਰਿਆ ਕਰਦੇ ਸੀ। ਹੁਣ ਉਸ ਵੇਲੇ ਅੱਜ ਵੀ ਮੈਂ ਕਹਿੰਦਾ ਵੀ ਜਿੰਨਾ ਕਰਤਾਰ ਰੱਬ ਦਾ ਉਪਦੇਸ਼ ਦੇਣ ਵਾਲਿਆਂ ਦਾ ਡਿੱਗਾ ਹੈ, ਉਹਨਾਂ ਆਮ ਸਿੱਖ ਦਾ ਨਹੀਂ ਡਿੱਗਾ। ਸਟੇਜ ਤੇ ਰੱਬ ਦੀ ਗੱਲ ਕਰ ਦੇਣੀ, ਮਰਿਆਦਾ ਦੀ ਗੱਲ ਕਰ ਦੇਣੀ, ਤੇ ਘਰ ਮੁੰਡੇ ਦੇ ਵਿਆਹ 'ਚ ਡੀਜੇ ਵਜਾਉਣਾ, ਤੇ ਘਰ ਜਿਹੜਾ ਸਾਰਾ ਕੁਝ ਉਹ ਕਰਨਾ ਜਿਹੜਾ ਸਿੱਖੀ ਤੋਂ ਕੋਹਾਂ ਦੂਰ ਹੈ। ਅੱਜ ਦੇ ਪ੍ਰਚਾਰਕ ਲਾਣੇ ਦਾ ਹੀ ਅੱਜ ਦੇ ਜਿਹੜਾ ਬੰਦਾ ਹੈ ਉਹ ਸੋਚਦਾ ਵੀ ਜੋ ਵੀ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਲਿਖਿਆ ਇਹ ਸੰਗਤਾਂ ਵਾਸਤੇ ਲਿਖਿਆ, ਮੇਰੇ ਆਪਣੇ ਵਾਸਤੇ ਤੇ ਕੁਝ ਲਿਖਿਆ ਨਹੀਂ। ਸੋ ਇਸ ਕਰਕੇ ਜਿਹੜਾ ਵੀ ਬੰਦਾ ਉਹ ਵਿਸ਼ੇ ਨੂੰ ਲੈ ਕੇ ਤਿਆਰੀ ਇਸ ਤਰੀਕੇ ਨਾਲ ਕਰ ਰਿਹਾ ਵੀ ਇਹ ਮੈਂ ਸੰਗਤਾਂ ਨੂੰ ਸੁਣਾਉਣਾ ਹੈ, ਆਪ ਇਹਦੇ ਤੇ ਮੈਂ ਪਹਿਰਾ ਦੇਵਾਂ ਜਾਂ ਨਾ ਦੇਵਾਂ, ਤਾਂ ਹੀ ਜ਼ਿਆਦਾ ਗਿਰਾਵਟ ਵਾਲੇ ਪਾਸੇ ਨੂੰ ਅਸੀਂ ਜਾ ਰਹੇ ਹਾਂ। ਉਸ ਵੇਲੇ ਉਹ ਮਸੰਦ ਜਿਹੜੇ ਸੀ ਉਹਨਾਂ ਨੇ ਇੱਥੋਂ ਤੱਕ ਸਿੱਖਾਂ ਨੂੰ ਖੜਾ ਕਰ ਦਿੱਤਾ ਵੀ ਉਹ ਸਿੱਖ ਉਹਨੂੰ ਪੁੱਛਦਾ ਹੈ ਵੀ ਕੀ ਛਕੋਗੇ? ਕਹਿੰਦਾ ਦਾਲ ਮੂੰਗੀ ਰੋਜ਼ ਛਕੀ ਦੀ ਹੈ, ਕੋਈ ਬੱਕਰਾ ਸ਼ੱਕਰਾ ਕੋਈ ਕੁੱਕੜ ਦਾ ਪ੍ਰਬੰਧ ਕੀਤਾ ਜਾਏ। ਉਸ ਵੇਲੇ ਉਹ ਸਿੱਖ ਡਰਦਾ ਹੋਇਆ ਵੀ ਗੁਰੂ ਦਾ ਮਸੰਦ ਹੈ, ਮੋੜ ਨਾ ਸਕਿਆ, ਉਹਨੇ ਲਿਆ ਕੇ ਉਹਨੂੰ ਮੀਟ ਦਾ ਪ੍ਰਬੰਧ ਕੀਤਾ। ਆਖਰਕਾਰ ਉਹ ਕਹਿੰਦਾ ਇਹ ਮੀਟ ਇਕੱਲਾ ਨਹੀਂ ਖਾਧਾ ਜਾਂਦਾ, ਇਹਦੇ ਨਾਲ ਕੁਝ ਪੀਣ ਦਾ ਪ੍ਰਬੰਧ ਕੀਤਾ ਜਾਏ। ਸ਼ਰਾਬ ਪੀ ਕੇ ਮੀਟ ਖਾ ਕੇ ਰਹਿ ਰਾਸ ਦੇ ਵੇਲੇ ਉਹ ਮਸੰਦ ਮੰਜੇ ਤੇ ਡਿੱਗ ਪੈਂਦਾ। ਉਹ ਦੋਵੇਂ ਜੀ ਇਕੱਠੇ ਹੋ ਕੇ ਆਉਂਦੇ ਆ ਵੀ ਕੋਈ ਗੁਰੂ ਦੀ ਗੱਲ ਸੁਣਾਏਗਾ, ਉਹ ਖਰਾਟੇ ਮਾਰਨੇ ਸ਼ੁਰੂ ਕਰ ਦਿੰਦਾ। ਸਵੇਰੇ ਸੂਰਜ ਚੜ੍ਹ ਜਾਂਦਾ ਹੈ ਤੇ ਅੰਮ੍ਰਿਤ ਵੇਲੇ ਉਹ ਸਿੱਖ ਤੇ ਉਹਦੀ ਪਤਨੀ ਇਸ਼ਨਾਨ ਕਰਕੇ ਗੁਰੂ ਦੀ ਗੱਲ ਸੁਣ ਲਈ ਕੋਲ ਬੈਠੇ ਹੁੰਦੇ ਆ, ਤੇ ਉਹ ਸ਼ਰਾਬ ਨਾਲ ਰੱਜਾ ਹੋਇਆ ਮੰਜੀਤ ਤੋਂ ਥੱਲੇ ਡਿੱਗਾ ਹੁੰਦਾ ਹੈ ਤੇ ਖਰਾਟੇ ਮਾਰ ਰਿਹਾ ਹੁੰਦਾ। ਆਖਰਕਾਰ ਇਹ ਸਟੇਜ ਤੇ ਸਾਰਾ ਕੁਝ ਦਰਸਾਇਆ ਜਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨੇਤਰਾਂ ਵਿੱਚ ਪਾਣੀ ਆ ਗਏ, ਸਿੱਖਾਂ ਦੇ ਗੱਚ ਭਰ ਗਏ ਵੀ ਧੰਨ ਗੁਰੂ ਕੇ ਸਿੱਖ ਜਿਨ੍ਹਾਂ ਨੇ ਇੰਨਾ ਸਾਰਾ ਕੁਝ ਬਰਦਾਸ਼ਤ ਕੀਤਾ ਪਰ ਗੁਰੂ ਨੂੰ ਸ਼ਿਕਾਇਤ ਤੱਕ ਨਹੀਂ ਕੀਤੀ। ਇੱਕ ਹੋਰ ਵੱਡੀ ਘਟਨਾ ਇਹ ਵਾਪਰੀ ਵੀ ਉਹ ਤੁਰ ਲੱਗਾ, ਜਿੰਨੇ ਬਰਤਨ ਸੀ ਉਹਦੀ ਸੇਵਾ ਵਿੱਚ ਦਿੱਤੇ, ਜਿੰਨੇ ਬਿਸਤਰੇ ਸਾਰੇ ਲਪੇਟ ਕੇ ਉਹਨੇ ਪੰਡ ਬੰਨ੍ਹ ਕੇ ਖੱਚਰ ਤੇ ਰੱਖ ਲਈ, ਔਰ ਕੁਛ ਵੀ ਉਹਦੇ ਬਦਲੇ ਉਹ ਸਿੱਖ ਨੂੰ ਨਹੀਂ ਸੁਣਾ ਕੇ ਗਿਆ, ਨਾ ਕੋਈ ਗੁਰੂ ਦੀ ਗੱਲ, ਨਾ ਕੋਈ ਰੱਬ ਦਾ ਗਿਆਨ, ਔਰ ਖਾ ਪੀ ਕੇ ਤੇ ਵੇਸ਼ਵਾਵਾਂ ਨੂੰ ਲੈ ਕੇ ਉੱਥੋਂ ਚਲਿਆ ਜਾਂਦਾ ਹੈ। ਇਹ ਜਦੋਂ
ਕਰਤਾਰ ਖਤਮ ਹੋਇਆ, ਉਹਨਾਂ ਤੀਸਰਾ ਪਾਠ ਸ਼ੁਰੂ ਕੀਤਾ ਹੈ, ਉਹ ਢਾਕੇ ਦਾ ਮਸੰਦ ਹੈ ਬਲਾਕੀ ਦਾਸ। ਇੱਕ ਵਾਰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨੂੰ ਕਿਹਾ ਵੀ ਬਾਬਾ ਅਜੀਤ ਸਿੰਘ ਵਾਸਤੇ ਭੰਗੂੜਾ ਤਿਆਰ ਕਰਨਾ ਹੈ। ਉਹਨੇ ਸੋਚਿਆ ਵੀ ਅੱਗੇ ਥੋੜੇ ਥੋੜੇ ਪੈਸੇ ਖਾਣੇ, ਹੁਣ ਮੋਟੀ ਰਕਮ ਖਾਣ ਦਾ ਵੇਲਾ ਆ ਗਿਆ। ਗੁਰੂ ਪਾਤਸ਼ਾਹ ਕਹਿੰਦੇ 8 ਕਿਲੋ ਸੋਨਾ ਲੱਗਾ ਹੋਣਾ ਚਾਹੀਦਾ। ਕਹਿੰਦਾ ਠੀਕ ਹੈ ਜੀ। ਉਹ ਭੰਗੂੜਾ ਤਿਆਰ ਕਰਕੇ ਲਿਆਉਂਦਾ ਹੈ, ਗੁਰੂ ਗੋਬਿੰਦ ਸਿੰਘ ਨੂੰ ਭੇਟ ਕਰਦਾ ਹੈ, ਕਹਿੰਦਾ ਮਹਾਰਾਜ ਇਸ ਭੰਗੂੜੇ ਤੇ 8 ਕਿਲੋ ਸੋਨਾ ਲੱਗਾ ਹੈ। ਮਹਾਰਾਜ ਕਹਿੰਦੇ ਤੁਸੀਂ ਜਲ ਪਾਣੀ ਛਕੋ। ਮਨ 'ਚ ਸੋਚਦਾ ਜਾਂਦਾ ਮਹਾਰਾਜ ਨੇ ਅੱਜ ਕੋਈ ਅਦਬ ਸਤਿਕਾਰ ਨਹੀਂ ਦਿੱਤਾ, ਗੱਲ ਕੀ ਹੈ। ਮਗਰੋਂ ਗੁਰੂ ਪਾਤਸ਼ਾਹ ਜੀ ਸਿੱਖਾਂ ਨੂੰ ਕਹਿੰਦੇ ਆ ਵੀ ਭੰਗੂੜੇ ਨੂੰ ਅੱਗ ਲਾ ਦਿਓ। ਕਹਿਣ ਲੱਗੇ ਮਹਾਰਾਜ ਇਹ ਕਿਉਂ? ਉਹ ਕਹਿੰਦੇ ਅੱਗ ਲਾਓ ਤੇ ਸਹੀ। ਅੱਗ ਲਾਈ ਗਈ, ਲੱਕੜ ਸੜ ਗਈ, ਸੋਨਾ ਦੇ ਨਹੀਂ ਸੜਦਾ। ਵਿੱਚੋਂ ਸੋਨਾ ਕੱਢ ਕੇ ਤੋਲਿਆ ਗਿਆ ਤੇ ਸੋਨਾ 2 ਕਿਲੋ ਵੀ ਨਾ ਨਿਕਲਿਆ। ਪੈਸੇ 8 ਕਿਲੋ ਦੇ ਲੈ ਲਏ ਤੇ ਸੋਨਾ 2 ਕਿਲੋ ਵੀ ਨਾ ਲੱਗਾ ਹੋਵੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਵੀ ਜਿਹੜਾ ਮਨੁੱਖ ਗੁਰੂ ਦੇ ਅੱਖੀਂ ਘੱਟਾ ਪਾਉਣ ਦੀ ਕੋਸ਼ਿਸ਼ ਕਰ ਸਕਦਾ ਹੈ, ਉਹ ਆਮ ਸਿੱਖ ਸੰਗਤ ਦਾ ਕੀ ਹਾਲ ਕਰਦਾ ਹੋਏਗਾ। ਉਸ ਵੇਲੇ ਗੁਰੂ ਪਾਤਸ਼ਾਹ ਜੀ ਜੱਕ ਦੇਣੀ ਉੱਠੇ, ਉਹਨਾਂ ਨੇ ਉਪਦੇਸ਼ ਕਰ ਦਿੱਤਾ ਅੱਜ ਤੋਂ ਬਾਅਦ ਮਸੰਦ ਪ੍ਰਥਾ ਇੱਥੇ ਹੀ ਖਤਮ ਕੀਤੀ ਜਾਂਦੀ ਹੈ। ਉੱਥੇ ਚਲੋ ਜਕਾਰੇ ਵੀ ਛੱਡੇ ਜਾਂਦੇ ਆ। ਉਸ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਨੇ ਹੋਲੇ ਮਹੱਲੇ ਵਾਲੇ ਦਿਨ 1699 ਦੇ ਵਿੱਚ, ਕਿਉਂਕਿ ਚੇਤ ਵਿੱਚ ਹੋਲਾ ਮਹੱਲਾ ਆਉਂਦਾ ਹੈ, ਉਸ ਤੋਂ ਬਾਅਦ ਅਗਲਾ ਜਿਹੜਾ ਆਪਣਾ ਦਿਹਾੜਾ ਆਉਂਦਾ ਵਿਸਾਖੀ ਦਾ ਹੀ ਆਉਂਦਾ ਹੈ। ਉਹਨਾਂ ਹੋਲੇ ਮਹੱਲੇ ਤੇ ਹੁਕਮ ਕਰ ਦਿੱਤਾ ਸੀ ਵੀ ਜਿਹੜਾ ਵੀ ਹੁਣ ਵਿਸਾਖੀ ਤੇ ਆਵੇ ਕਮਰ ਕੱਸਾ ਤੇ ਕਕਾਰ ਸਾਰਾ ਕੁਝ ਲੈ ਕੇ ਹੀ ਇੱਥੇ ਆਵੇ, ਕਿਉਂਕਿ ਅੰਮ੍ਰਿਤ ਸੰਚਾਰ ਕੀਤਾ ਜਾਏਗਾ। ਹੁਣ ਜਿਹੜਾ ਇਹ ਮਸੰਦਾਂ ਨੂੰ ਖਤਮ ਕਰਕੇ ਇਹ ਸੰਗਤ ਨੂੰ ਸਿੱਧਾ ਹੀ ਕਾਲ ਪੁਰਖ ਦੇ ਨਾਲ ਜੋੜ ਦਿੱਤਾ ਜਾਏਗਾ। ਤੁਸੀਂ ਸਵਾਲ ਕੀਤਾ ਹੈ ਵੀ ਖਾਲਸਾ ਸਾਜਣ ਦੀ ਲੋੜ ਕਿਉਂ ਪਈ, ਭਾਵ ਕਿ ਡਾਇਰੈਕਟ ਰੱਬ ਨਾਲ ਜੋੜਨ ਦੀ ਲੋੜ ਕਿਉਂ ਪਈ। ਕਿਉਂ ਜਦੋਂ ਖਾਲਸਾ ਲਫ਼ਜ਼ ਦੇ ਆਪਾਂ ਅਰਥ ਵੇਖਾਂਗੇ, ਮੂਲ ਰੂਪ 'ਚ ਅਰਬੀ ਭਾਸ਼ਾ 'ਚੋਂ ਆਇਆ ਹੈ। ਅਰਬੀ ਭਾਸ਼ਾ 'ਚ ਇਹਦੇ ਅਰਥ ਹੈ ਪਿਓਰ, ਜਿਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਹੀਂ। ਫਿਰ ਇਹ ਸ਼ਬਦ ਜਦੋਂ ਫਾਰਸੀ ਵਿੱਚ ਆਉਂਦਾ ਹੈ, ਫਾਰਸੀ ਵਿੱਚ ਇਹਦੇ ਅਰਥ ਹੋਰ ਨਿਕਲਦੇ ਆ ਵੀ ਸਿੱਧੀ ਬਾਦਸ਼ਾਹ ਦੀ ਜ਼ਮੀਨ ਜਿਹਦੇ ਤੇ ਹੋਰ ਕਿਸੇ ਦਾ ਕੋਈ ਅਧਿਕਾਰ ਨਹੀਂ। ਭਾਵ ਕਿ ਉਹ ਭਾਈ ਗੁਰਦਾਸ ਸਿੰਘ ਨੇ, ਕਿਉਂਕਿ 40 ਵਾਰਾਂ ਭਾਈ ਗੁਰਦਾਸ ਜੀ ਦੀਆਂ, 41ਵੀਂ ਵਾਰ ਭਾਈ ਗੁਰਦਾਸ ਸਿੰਘ ਦੀ ਹੈ। ਉਹਨੇ ਜ਼ਿਕਰ ਕੀਤਾ ਹੈ ਗੁਰ ਸੰਗਤ ਕੀਨੀ ਖਾਲਸਾ, ਗੁਰੂ ਨੇ ਸੰਗਤ ਨੂੰ ਹੀ ਖਾਲਸਾ ਬਣਾਇਆ ਹੈ। ਭਾਵ ਕਿ ਸਿੱਧੀ ਅਕਾਲ ਪੁਰਖ ਦੀ ਜਿਹੜੀ ਹੈ ਉਹ ਜਾਇਦਾਦ ਬਣਾ ਦਿੱਤਾ, ਜਿਹਦੇ ਤੇ ਕਿਸੇ ਮਸੰਦ ਦਾ ਕਿਸੇ ਵਿਚੋਲੇ ਦਾ ਕੋਈ ਅਧਿਕਾਰ ਨਹੀਂ। ਜਦੋਂ ਇੰਨੀ ਵੱਡੀ ਕੋਈ ਤਬਦੀਲੀ ਆਉਂਦੀ ਆ ਤਾਂ ਉਹਦੇ ਪਿੱਛੇ ਕਿਤੇ ਨਾ ਕਿਤੇ ਪਿਛੋਕੜ ਦੇਖਿਆ ਜਾਂਦਾ ਕਿ ਪਿਛੋਕੜ ਬਹੁਤ ਮਹਾਨ ਹੁੰਦਾ। ਜਦੋਂ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਨੂੰ ਦੇਖਦੇ ਹਾਂ ਤੇ ਉਸ ਤੋਂ ਬਾਅਦ ਮੀਰੀ ਪੀਰੀ ਦਾ ਸੰਕਲਪ ਸੰਗਤ ਦੇ ਵਿੱਚ ਆਉਂਦਾ ਹੈ ਤੇ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ ਸਾਜਿਆ ਜਾਂਦਾ ਕਿ ਉਹਨਾਂ ਦੇ ਪਿੱਛੇ 9ਵੇਂ ਪਾਤਸ਼ਾਹ ਦੀ ਸ਼ਹੀਦੀ ਸੀਗੀ। ਦੇਖੋ ਸ਼ਹੀਦੀ ਤੋਂ ਪਹਿਲਾਂ ਵੀ ਤਿਆਰੀਆਂ ਖਾਲਸਾ ਦੀਆਂ ਚੱਲ ਰਹੀਆਂ, ਕਿਉਂਕਿ 7ਵੇਂ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਤੋਂ ਲੈ ਕੇ ਸ਼ਸਤਰ ਵਿਦਿਆ ਦਾ ਅਭਿਆਸ ਲਗਾਤਾਰ ਜਾਰੀ ਚੱਲ ਰਿਹਾ। ਤੁਸੀਂ ਝਾਤ ਮਾਰ ਕੇ ਵੇਖੋ ਤੇ ਉਸ ਸਮੇਂ ਗੁਰੂ ਗੋਬਿੰਦ ਸਿੰਘ ਪਾਸ ਕੋਈ ਅਜਿਹੇ ਸਿੱਖ ਵੀ ਹੈ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਸ਼ਸਤਰ ਅਭਿਆਸ ਕਰ ਰਹੇ, ਕਿਉਂਕਿ ਉਹ ਵਡੇਰੀ ਉਮਰ ਦੇ ਹੋਣ ਕਰਕੇ। ਈਵਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ਼ਸਤਰ ਵਿਦਿਆ ਦੇਣ ਵਾਲੇ ਵੀ ਵਡੇਰੀ ਉਮਰ ਦੇ ਭਾਈ ਆਲਮ ਸਿੰਘ ਨਚਣਾ ਦੇ ਬਾਪ ਸਨ, ਜਿਹੜੇ ਕਿ ਉਹ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ। ਇੱਥੋਂ ਤੱਕ ਭਾਈ ਮਨੀ ਸਿੰਘ ਵਰਗੇ ਹੋਰ ਵੀ ਸੂਰਬੀਰ ਯੋਧੇ ਜਿਹੜੇ ਗੁਰੂ ਘਰ ਨਾਲ, ਭਾਈ ਦਇਆ ਸਿੰਘ ਦੇ ਪਿਤਾ ਜੀ ਭਾਈ ਸੁਧਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਤੋਂ ਸ਼ਸਤਰ ਵਿਦਿਆ ਵਿੱਚ ਨਿਪੁੰਨ ਸਨ। ਜਿਹੜੀ ਮੁੱਢਲੀ ਸ਼ਸਤਰ ਵਿਦਿਆ ਭਾਈ ਦਇਆ ਸਿੰਘ ਨੂੰ ਦਿੱਤੀ ਗਈ ਉਹ ਉਹਨਾਂ ਦੇ ਪਿਤਾ ਸੁਧਾ ਜੀ ਵੱਲੋਂ ਦਿੱਤੀ ਗਈ ਹੈ। ਉਸ ਤੋਂ ਬਾਅਦ ਉਹਨਾਂ ਨੇ ਗੁਰੂ ਤੇਗ ਬਹਾਦਰ ਪਾਸੋਂ ਵੀ ਸ਼ਸਤਰ ਵਿਦਿਆ ਲਈ ਹੈ। ਇਹੋ ਜਿਹੇ ਯੋਧੇ 1661 ਦਾ ਉਹਨਾਂ ਦਾ ਜਨਮ ਹੈ। ਭਾਈ ਸੁਧਾ ਤੇ ਮਾਤਾ ਦਿਆਲੀ ਦੇ ਕੁੱਖੋਂ ਲਾਹੌਰ ਦੀ ਧਰਤੀ ਤੇ ਹੁੰਦਾ ਹੈ। 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਵੇਲੇ ਉਹ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਆ ਜਾਂਦਾ ਹੈ। 14 ਸਾਲਾਂ ਦਾ ਕੋਈ ਨੌਜਵਾਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਰਹਿਣ ਲੱਗ ਪਿਆ। ਉਦੋਂ ਤੋਂ ਲੈ ਕੇ ਤੁਸੀਂ 1699 ਤੱਕ ਤੇ 1704-5 ਦੇ ਵਿੱਚ ਚਲੇ ਜਾਓ ਚਮਕੌਰ ਦੇ ਯੁੱਧ ਤੱਕ, ਉਹ ਕਿੱਡਾ ਵੱਡਾ ਜਰਨੈਲ ਹੋਏਗਾ ਗੁਰੂ ਗੋਬਿੰਦ ਸਿੰਘ ਦਾ। ਚਲੋ ਮੈਂ ਆਪਣੇ ਵਿਸ਼ੇ ਵੱਲ ਆਵਾਂ। ਆਪਾਂ ਕਹਿ ਦਿੰਦੇ ਆ ਸਟੇਜ ਤੋਂ ਖੜ ਕੇ ਵੀ ਮਹਾਰਾਜ ਨੇ 1 ਇਸ਼ਾਰਾ ਕੀਤਾ 2 ਇਸ਼ਾਰੇ ਕੀਤੇ, ਲੋੜ ਹੀ ਨਹੀਂ। ਉਹ ਤੇ ਅੰਗ ਸੰਗ ਰਹਿਣ ਵਾਲੇ ਸਿੱਖ ਹੈ। ਸੀਸ ਮੰਗੇ ਨਹੀਂ ਗੁਰੂ ਸਾਹਿਬ ਨੇ, ਸੀਸ ਨੇ ਤੇ ਸੀਸ ਮੰਗੇ ਹੈ। ਸੀਸ ਜ਼ਰੂਰ ਉਹ ਜ਼ਰੂਰਤ ਸੀ, ਕਿਉਂਕਿ ਜੇ ਕੋਈ ਉਹ ਪ੍ਰੀਖਿਆ ਨਾ ਰੱਖਦੇ ਤੇ ਸਾਰਿਆਂ ਨੇ ਆਪਣੇ ਆਪ ਨੂੰ ਬਹਾਦਰ ਹੋਣ ਦਾ ਦਾਅਵਾ ਕਰ ਦੇਣਾ ਸੀ। ਪਰ ਜਿੰਨੇ ਵੀ ਸ਼ੀਸ ਮੰਗੇ ਗਏ ਸਾਰੇ ਹੀ ਹਾਜ਼ਰ ਹੋਏ ਹੈ। ਉੱਥੇ ਇਹ ਨਹੀਂ ਵੀ 5 ਦੇ ਸ਼ੀਸਾਂ ਦੀ ਮੰਗ ਕੀਤੀ ਮਹਾਰਾਜ ਨੇ, ਉੱਥੇ ਤਕਰੀਬਨ ਕਿਹਾ ਉਹ ਮਰ ਜੀਵੜੇ ਉੱਠਣ ਜਿਹੜੇ ਆਪਣਾ ਸਿਰ ਤਲੀ ਤੇ ਰੱਖ ਕੇ ਲੜ ਸਕਦੇ।
ਤੁਸੀਂ ਹੈਰਾਨ ਹੋਵੋਗੇ 2 ਲੱਖ ਦਾ ਇਕੱਠ ਜਿਹੜਾ ਡਾਕਟਰ ਹਰਨਾਮ ਸਿੰਘ ਸ਼ਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਬੁੱਕ ਛਪੀ ਉਹਦੇ ਵਿੱਚ ਦਿੱਤਾ ਹੈ। ਉਹਦਾ ਮੰਨਣਾ ਹੈ ਵੀ 80,000 ਬੰਦਾ ਅੰਮ੍ਰਿਤ ਛਕ ਚੁੱਕਾ ਹੈ। ਆਪਾਂ ਕਹਿ ਦਿੱਤਾ ਵੀ 80,000 ਚੋਂ ਬਹੁਤ ਬੰਦੇ ਨੱਠ ਗਏ। ਤੁਸੀਂ ਜਦੋਂ ਵੇਰਵੇ ਕੱਢੋਗੇ 20,000 ਸਿੱਖ ਦੇ ਇੱਕ ਦਿਨ ਦੇ ਵਿੱਚ ਹੀ ਅੰਮ੍ਰਿਤ ਛਕ ਜਾਂਦਾ ਵਿਸਾਖੀ ਵਾਲੇ ਦਿਨ ਸ਼ਾਮ ਤੱਕ, ਕਿਉਂਕਿ ਗੁਰੂ ਪਾਤਸ਼ਾਹ ਨੇ 5 ਪਿਆਰੇ ਉਹਨਾਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਪੰਜਾਂ ਨੇ ਅੱਗੇ ਜਿਹੜੇ ਪੰਜਾਂ ਨੂੰ ਛਕਾਇਆ ਨਾ ਉਹਨਾਂ ਨੂੰ 5 ਮੁਕਤੇ ਕਿਹਾ ਜਾਂਦਾ ਹੈ। ਜੀਂਦਿਆਂ ਜੀ ਕਿਸੇ ਨੂੰ ਜੇ ਮੁਕਤਿਆਂ ਦੀ ਉਪਾਧੀ ਮਿਲੀ ਹੈ ਤੇ ਉਹ 40 ਮੁਕਤੇ ਹੈ ਜਿਨ੍ਹਾਂ ਨੂੰ ਚਮਕੌਰ ਵਿੱਚ ਆਪਾਂ 40 ਮੁਕਤਿਆਂ ਦੇ ਨਾਂ ਨਾਲ ਯਾਦ ਕਰਦੇ ਹਾਂ। ਅਸਲ ਵਿੱਚ ਉਹ ਨਿਕਟਵਰਤੀ ਸਿੱਖ ਸਨ। ਉਹ ਜੀਂਦਿਆਂ ਜੀ ਮੁਕਤਿਆਂ ਦਾ ਖਿਤਾਬ ਹਾਸਲ ਕਰ ਚੁੱਕੇ ਸੀ, ਕਿਉਂਕਿ ਉਹਨਾਂ ਜਦੋਂ ਪੰਜਾਂ ਨੇ ਪੰਜਾਂ ਕੋਲੋਂ ਅੰਮ੍ਰਿਤ ਛਕਿਆ ਤੇ ਉਹਨਾਂ ਨੂੰ ਫਿਰ ਪਿਆਰੇ ਨਹੀਂ, ਉਹਨਾਂ ਨੂੰ ਮੁਕਤੇ ਕਿਹਾ ਗਿਆ, ਜਿਨ੍ਹਾਂ ਦਾ ਨਾਂ ਸ੍ਰੀ ਕੇਸਗੜ੍ਹ ਸਾਹਿਬ ਜਦੋਂ ਤੁਸੀਂ ਚਰਨ ਗੰਗਾ ਤੋਂ ਤਾਂ ਨੂੰ ਪੌੜੀਆਂ ਚੜ੍ਹਦੇ ਹੋ ਤੇ ਸੱਜੇ ਹੱਥ ਗੇਟ ਦੇ ਬਿਲਕੁਲ ਨਾਲ ਉਹਨਾਂ ਦਾ ਨਾਮ ਲਿਖਿਆ ਹੈ। ਭਾਈ ਟਹਿਲ ਸਿੰਘ, ਭਾਈ ਈਸਰ ਸਿੰਘ, ਭਾਈ ਦੇਵਾ ਸਿੰਘ, ਇਹ ਪੰਜਾਂ ਦੇ ਨਾਮ ਉੱਥੇ ਤੁਹਾਨੂੰ ਮਿਲ ਜਾਣਗੇ। ਉਹਨਾਂ ਪੰਜਾਂ ਨੇ ਅੱਗੇ ਹੋਰ ਇਦਾਂ ਸਾਰੇ ਜਿਹੜੀ ਟੀਮ ਬਣ ਗਈ। ਇਹ ਜਿਹੜੀ ਇਹ ਲੰਮੀ ਚਰਚਾ ਦਾ ਵਿਸ਼ਾ ਹੈ। ਚਲੋ ਮੈਂ ਆਪਣੇ ਵਿਸ਼ੇ ਵੱਲ ਆਵਾਂ। ਗੁਰੂ ਪਾਤਸ਼ਾਹ ਜੀ ਨੇ ਪਹਿਲਾਂ ਹੀ ਇਹ ਜਿਹੜਾ ਸੀ ਤਿਆਰ ਕਰਨ ਦੀ ਕੋਸ਼ਿਸ਼ ਖਾਲਸਾ ਕਰ ਦਿੱਤੀ, ਤਾਂ ਹੀ ਤੇ ਉਹ ਮਾਝਾ ਦੁਆਬਾ ਤੇ ਮਾਲਵਾ ਸਾਰਾ ਛੱਡ ਕੇ ਤੇ ਚਲੋ ਦੁਆਬੇ ਦੇ ਇੱਕ ਕੋਨੇ ਤੇ ਹਿਮਾਚਲ ਦੇ ਕੰਢੇ ਸ਼੍ਰੀ ਅਨੰਦਪੁਰ ਸਾਹਿਬ ਉਹਨਾਂ ਨੇ ਨਗਰ ਵਸਾਇਆ। ਜਦੋਂ ਗੁਰੂ ਸਾਹਿਬ ਸੀਸ ਦੀ ਮੰਗ ਕਰ ਰਹੇ ਸੀ, ਮਸੰਦਾਂ ਨੇ ਉਸ ਵਕਤ ਸ਼ਿਕਾਇਤ ਕੀਤੀ, ਕਹਿੰਦੇ ਮਾਤਾ ਗੁਜਰੀ ਜੀ ਨੂੰ। ਨਹੀਂ, ਮਸੰਦਾਂ ਨੂੰ ਸ਼ਿਕਾਇਤ ਕਰਨ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਮਸੰਦਾਂ ਦਾ ਪਹਿਲੋਂ ਖਾਤਮਾ ਹੋ ਚੁੱਕਾ ਹੈ। ਮਸੰਦਾਂ ਦਾ ਤਾਂ ਉੱਥੇ ਕੋਈ ਰੋਲ ਨਹੀਂ ਬਣਦਾ। ਗਲਤ ਪ੍ਰਚਾਰਿਆ ਪ੍ਰਚਾਰਿਆ ਜਾ ਰਿਹਾ, ਕਿਉਂਕਿ ਪਹਿਲਾਂ ਹੀ ਮੈਂ ਦੱਸ ਚੁੱਕਾ ਹਾਂ ਵੀ ਮਸੰਦਾਂ ਨੂੰ ਤੇ ਉਹਨਾਂ ਨੇ 98 ਵਿੱਚ ਹੀ ਖਾਰਜ ਕਰ ਦਿੱਤਾ ਤੇ ਕੁਝ ਜਿਹੜੇ ਮਸੰਦ ਸਾੜੇ ਗਏ ਉਹ ਜ਼ਿਕਰ ਮਿਲਦਾ ਹੈ ਆਪਾਂ ਨੂੰ ਦੇਹਰਾਦੂਨ ਦੀ ਧਰਤੀ ਤੇ। ਇਹ ਉਹ ਮਸੰਦ ਹੈ ਜਿਨ੍ਹਾਂ ਨੇ ਬਾਬਾ ਰਾਮ ਰਾਏ ਨੂੰ ਜੀਂਦਿਆਂ ਸਾੜਿਆ ਸੀ ਤੇ ਮਾਤਾ ਪੰਜਾਬ ਕੌਰ ਦੀ ਚਿੱਠੀ ਮਿਲਣ ਤੇ ਗੁਰੂ ਗੋਬਿੰਦ ਸਿੰਘ ਜੀ ਦੇਹਰਾਦੂਨ ਗਏ। ਉਹਨਾਂ ਉਸ ਡੇਰੇ ਵਿੱਚ ਜਾ ਕੇ ਉੱਥੋਂ ਦੇ ਮਸੰਦਾਂ ਨੂੰ ਸਾੜਿਆ ਜਿਨ੍ਹਾਂ ਨੇ ਰਾਮ ਰਾਏ ਨੂੰ ਸਾੜਿਆ ਸੀ। ਇਹ 1699 ਤੋਂ ਬਾਅਦ ਦੀ ਗੱਲ ਹੈ ਜੀ ਜਾਂ ਪਹਿਲਾਂ ਦੀ ਗੱਲ ਹੈ? ਇਹ 1699 ਤੋਂ ਪਹਿਲਾਂ ਦੀ ਗੱਲ ਹੈ। ਪਹਿਲਾਂ ਦੀ ਗੱਲ ਹੈ। ਸੋ ਹੋਰ ਵੀ ਤੁਹਾਨੂੰ ਇਤਿਹਾਸ ਵਿੱਚ ਕਾਫੀ ਇਹੋ ਜਿਹੇ ਹਵਾਲੇ ਮਿਲ ਜਾਣਗੇ। ਹੁਣ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਵੇਲੇ ਇੱਕ ਘਟਨਾ ਬਣਾ ਦਿੰਦੇ ਆ ਵੀ ਉੱਥੇ ਮਹਾਰਾਜ ਦੇ ਸਾਹਮਣੇ ਕੋਈ ਸਿੱਖ ਨਹੀਂ ਨਿਤਰਿਆ। ਤੁਸੀਂ ਇਤਿਹਾਸ ਨੂੰ ਪੜਚੋਲ ਕੇ ਵੇਖੋ, ਗੁਰੂ ਤੇਗ ਬਹਾਦਰ ਸਾਹਿਬ ਤੋਂ ਵੀ ਪਹਿਲਾਂ ਭਾਈ ਦਿਆਲ ਦਾਸ ਜੀ ਸ਼ਹੀਦ ਹੁੰਦੇ, ਭਾਈ ਮਤੀ ਦਾਸ ਜੀ ਸ਼ਹੀਦ ਹੁੰਦੇ, ਭਾਈ ਸਤੀ ਦਾਸ ਜੀ ਸ਼ਹੀਦ ਹੁੰਦੇ, ਉੱਥੇ ਬਾਬਾ ਜੀਵਨ ਸਿੰਘ ਜੀ, ਉੱਥੇ ਭਾਈ ਨਾਨੂ ਜੀ, ਭਾਈ ਲੱਖੀ ਸ਼ਾਹ ਵਣਜਾਰਾ ਜੀ, ਉਹ ਭੱਜੇ ਨਹੀਂ, ਉਹਨਾਂ ਵਿਉਂਤ ਬਣਾ ਕੇ ਆਪੋ ਆਪਣੀ ਡਿਊਟੀ ਨੂੰ ਸਾਂਭਿਆ। ਇੱਕ ਨੇ ਗੁਰੂ ਪਾਤਸ਼ਾਹ ਜੀ ਦਾ ਧੜ ਤੇ ਇੱਕ ਨੇ ਗੁਰੂ ਪਾਤਸ਼ਾਹ ਜੀ ਦਾ ਸੀਸ ਚੱਕਿਆ। ਭਾਈ ਲੱਖੀ ਸ਼ਾਹ ਵਣਜਾਰਾ ਉਸ ਵੇਲੇ ਸਭ ਤੋਂ ਵੱਡਾ ਸ਼ਾਹੂਕਾਰ ਹੈ, ਜਿਹਦੇ ਬਾਪ ਦਾਦੇ ਭਾਈ ਦਾਸਾ, ਉਸ ਵੇਲੇ ਤੁਸੀਂ ਝਾਤੀ ਮਾਰ ਕੇ ਵੇਖੋ, ਜਿਹੜੇ ਬੰਦੇ ਕੋਲ ਉਹਨਾਂ ਸਮਿਆਂ ਵਿੱਚ 1 ਲੱਖ ਰੁਪਈਆ ਹੁੰਦਾ ਸੀ ਨਾ, ਉਹਦੇ ਘਰ ਤੇ ਇੱਕ ਝੰਡਾ ਝੂਲਦਾ ਸੀ। ਭਾਈ ਦਾਸਾ ਦੇ ਘਰ 4 ਝੰਡੇ ਝੂਲਦੇ ਸੀ। ਦੁਨੀ ਚੰਦ ਜਿਹਨੂੰ ਗੁਰੂ ਨਾਨਕ ਸਾਹਿਬ ਮਿਲੇ ਲਾਹੌਰ ਦੀ ਧਰਤੀ ਤੇ, ਉਹਦੇ ਘਰ ਦੇ ਗਾੜੀ 7 ਝੰਡੇ ਸਨ। ਆਪਾਂ ਆਮ ਹੀ ਇੱਕ ਕਹਾਵਤ ਬੋਲ ਦਿੰਦੇ ਆ ਵੀ ਜੇ ਮੇਰੇ ਪੱਲੇ ਕੱਖ ਨਹੀਂ ਹੈਗਾ ਤੇਰੇ ਕਿਹੜੇ ਝੰਡੇ ਝੂਲਦੇ। ਝੰਡੇ ਝੂਲਣ ਦਾ ਮਤਲਬ ਬਹੁਤ ਅਮੀਰ ਬੰਦੇ ਹੋਇਆ ਕਰਦੇ ਸੀ। ਉਹ ਭਾਈ ਦਾਸਾ ਦੇ ਪਰਿਵਾਰ ਵਿੱਚੋਂ ਅੱਗੇ ਜਾ ਕੇ ਭਾਈ ਲੱਖੀ ਸ਼ਾਹ ਵਣਜਾਰੇ ਹੋਣੀ ਜਿਹੜੇ ਉਹ ਸਾਹਮਣੇ ਆਉਂਦੇ ਆ। ਸੋ ਉਹ ਪਰਿਵਾਰ ਜਿਹੜਾ ਸੀ ਗੁਰੂ ਘਰ ਨਾਲ ਉਦੋਂ ਤੋਂ ਜੁੜਿਆ ਸੀ। ਗੁਰੂ ਸਾਹਿਬ ਜਦੋਂ ਖੰਡੇ ਬਾਟੇ ਦੀ ਪੌਲ ਦੇ ਕੇ ਸਿੰਘ ਸਜਾਉਂਦੇ ਨੇ ਤੇ ਉਸ ਤੋਂ ਬਾਅਦ ਫਿਰ 5 ਪਿਆਰੇ ਸਾਹਿਬਾਨ ਦੇ ਕੋਲੋਂ ਖੁਦ ਵੀ ਪੌਲ ਲੈਣ ਵਾਸਤੇ ਮੰਗ ਕਰਦੇ ਨੇ। ਬਿਲਕੁਲ ਵੀ ਗੁਰੂ ਪਾਤਸ਼ਾਹ ਜੀ ਖੁਦ ਉੱਥੇ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਹੁਣ ਤੁਸੀਂ 5 ਜਿਹੜੇ ਹੋ ਸੁਪਰੀਮ ਬਣ ਚੁੱਕੇ ਹੋ, ਕਿਉਂਕਿ ਪੰਚ ਪ੍ਰਵਾਨ ਪੰਚ ਪ੍ਰਧਾਨ ਇਹ ਗੁਰਬਾਣੀ ਵਿੱਚ ਹੀ ਪੜ੍ਹਦੇ ਆ। 5 ਪ੍ਰਧਾਨੀ ਸਿਸਟਮ ਵੈਸੇ ਵੀ ਪਹਿਲਾਂ ਤੋਂ ਹੀ ਚੱਲਿਆ ਆ ਰਿਹਾ ਹੈ, ਕਿਉਂਕਿ ਪੰਜਾਂ ਨੂੰ ਜਿਹੜਾ ਉਸ ਵੇਲੇ ਪੰਚਾਇਤ ਜਿਹੜਾ ਲਫ਼ਜ਼ ਹੈ ਪੰਜਾਂ ਤੋਂ ਹੀ ਬਣਿਆ, ਕਿਉਂਕਿ ਜਦੋਂ 5 ਬੰਦੇ ਬੈਠ ਕੇ ਕੋਈ ਫੈਸਲਾ ਕਰ ਦੇਣ ਤੇ ਉਹਨੂੰ ਇਹ ਮੰਨਿਆ ਜਾਂਦਾ ਹੈ। ਅੱਜ ਵੀ ਤੁਸੀਂ ਜਦੋਂ ਹਾਈ ਕੋਰਟ ਵਿੱਚ ਜਾਓਗੇ, ਉਸ ਵਿੱਚ ਜਾਂ 3 ਜੱਜਾਂ ਦਾ ਬੈਂਚ ਹੁੰਦਾ ਹੈ ਜਾਂ 5 ਦਾ ਹੁੰਦਾ ਹੈ। ਉਹਦਾ ਕਾਰਨ ਇਹ ਹੈ ਵੀ ਜੇ 3 ਵਿੱਚੋਂ ਜਿਹੜੇ ਪੱਖ ਨਾਲ 2 ਸਹਿਮਤ ਹੋ ਜਾਂਦੇ ਹੈ ਉਹਨੂੰ ਵਧੇਰੇ ਸਟੀਕ ਮੰਨਿਆ ਜਾਂਦਾ ਹੈ, ਤੇ ਇੱਧਰ ਜੇ 5 ਦਾ ਬਣਦਾ ਹੈ, 5 ਵਿੱਚੋਂ ਜਿਹਦੇ ਨਾਲ 3 ਸਹਿਮਤ ਹੋ ਜਾਂਦੇ ਹੈ ਉਹਨੂੰ ਵਧੇਰੇ ਸਟੀਕ ਮੰਨਿਆ ਜਾਂਦਾ ਹੈ। ਪਰ ਗੁਰੂ ਪਾਤਸ਼ਾਹ ਨੇ ਇੱਥੇ ਇਹੋ ਜਿਹਾ ਸੰਕਲਪ ਬਣਾਇਆ ਵੀ ਜਿਹੜੇ ਸਿਧਾਂਤ ਨਾਲ 5 ਦੇ 5 ਹੀ ਸਹਿਮਤ ਹੋ ਜਾਣ, ਇਹ ਸਭ ਤੋਂ ਪਾਵਰਫੁਲ ਤੇ ਸਟੀਕ ਹੈ। ਇਸ ਕਰਕੇ ਹੁਣ ਇਹ 5 ਜਿਹੜੇ ਹੈ ਇਹ ਰੱਬ ਦੀ ਮਰਿਆਦਾ ਹੇਠ ਜਿਹੜੇ ਸਿਧਾਂਤ ਨਾਲ ਸਹਿਮਤ ਹੈ ਉਹ ਹੈ ਖੰਡੇ ਦੀ ਪਾਹੁਲ। ਵੈਸੇ ਆਪਾਂ ਹੁਣ ਇਹਨੂੰ ਨਾਮ ਅੰਮ੍ਰਿਤ ਦੇ ਦਿੱਤਾ ਹੈ। ਗੁਰਬਾਣੀ ਮੁਤਾਬਕ ਨਾਨਕ ਅੰਮ੍ਰਿਤ ਇਹ ਕਹੇ ਦੂਜਾ ਅੰਮ੍ਰਿਤ ਨਾਹੀਂ।
ਤੁਸੀਂ ਹੋਰ ਵੀ ਪੜੋਗੇ, ਪ੍ਰਥਮ ਰਹਿਤ ਜੋ ਜਾਨ ਖੰਡੇ ਕੀ ਪਾਹੁਲ ਛਕੈ। ਹੋਰ ਵੀ ਤੁਸੀਂ ਪੀਵੋ ਪਾਹੁਲ ਖੰਡੇ ਧਾਰ ਹੋਏ ਜਨਮ ਸਹੇਲਾ। ਤੁਹਾਨੂੰ ਖੰਡੇ ਦੀ ਪਾਹੁਲ ਹੀ ਮਿਲੇਗਾ। ਅੰਮ੍ਰਿਤ ਲਫ਼ਜ਼ ਖੰਡੇ ਕੀ ਪਾਹੁਲ ਨਾਲ ਤੁਹਾਨੂੰ ਨਹੀਂ ਮਿਲੇਗਾ। ਅੰਮ੍ਰਿਤ ਜਿਹੜਾ ਗੁਰਬਾਣੀ ਨੂੰ ਮੰਨਿਆ ਗਿਆ ਹੈ, ਇਹਨੂੰ ਆਪਾਂ ਖੰਡੇ ਦੀ ਪਾਹੁਲ ਕਹਿ ਸਕਦੇ ਹਾਂ, ਜਿਹੜੀ ਗੁਰੂ ਪਾਤਸ਼ਾਹ ਨੇ ਉਹਨਾਂ ਕੋਲੋਂ ਮੰਗੀ। ਇਸ ਤੋਂ ਪਹਿਲਾਂ ਵੀ ਸਿੱਖ ਧਰਮ ਦੇ ਵਿੱਚ ਦਾਖਲਾ ਲੈਣ ਵਾਸਤੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਪ੍ਰਕਿਰਿਆ ਚੱਲਦੀ ਸੀ। ਦੇਖੋ, ਗੁਰੂ ਨਾਨਕ ਸਾਹਿਬ ਨੇ ਉਸ ਵੇਲੇ ਇਹ ਭਾਈ ਮਰਦਾਨਾ ਜੀ ਨੂੰ ਹਦਾਇਤ ਕੀਤੀ ਸੀ ਵੀ ਇੱਕ ਤੇ ਪਗੜੀ ਬੰਨ ਕੇ ਰੱਖਣੀ ਹੈ, ਦੂਸਰਾ ਕੇਸਾ ਧਾਰੀ ਹੋਣਾ ਹੈ, ਤੀਸਰਾ ਤੰਬਾਕੂ ਜਾਂ ਨਸ਼ੇ ਦਾ ਸੇਵਨ ਨਹੀਂ ਕਰਨਾ, ਤੇ ਚੌਥਾ ਜਿਹੜਾ ਹੈ ਉਹ ਕੋਈ ਪਰਾਈ ਇਸਤਰੀ ਦਾ ਸੰਗ ਨਹੀਂ ਕਰਨਾ, ਜਿਹਨੂੰ ਬਾਅਦ ਵਿੱਚ ਤੁਰਕਣੀ ਕਹਿਣ ਲੱਗ ਪਏ ਵੀ ਤੁਰਕਣੀ ਦਾ ਸੰਗ ਨਹੀਂ ਕਰਨਾ। ਕਿਉਂਕਿ ਸਿੱਖੀ ਵਿੱਚ ਦਾਖਲਾ ਲੈਣ ਲਈ ਇੱਕ ਤੇ ਪ੍ਰਥਮ ਕਿਰਦਾਰ ਬਹੁਤ ਵੱਡਾ ਹੋਣਾ ਚਾਹੀਦਾ ਹੈ, ਦੂਸਰਾ ਉਸ ਮਨੁੱਖ ਦਾ ਜੀਵਨ ਰੱਬ ਦੇ ਬਿਲਕੁਲ ਨੇੜੇ ਹੋਣਾ ਚਾਹੀਦਾ ਹੈ, ਤੀਸਰਾ ਉਹਦਾ ਪਹਿਰਾਵਾ ਤੇ ਸਰੂਪ ਜਿਹੜਾ ਹੈ ਉਹ ਰੱਬ ਵਰਗਾ ਹੋਣਾ ਚਾਹੀਦਾ। ਕਿਉਂਕਿ ਜਿਹੜਾ ਗੁਰੂ ਪਾਤਸ਼ਾਹ ਨੇ ਸਰੂਪ ਅੰਮ੍ਰਿਤ ਵੇਲੇ ਵੀ ਬਖਸ਼ਿਆ 1693 ਵਿੱਚ ਇੱਕ ਅੰਦਰਾਜ ਭਟਵਈਆਂ ਦਾ ਮਿਲਦਾ, ਜਿਹਦੇ ਵਿੱਚ ਗੁਰੂ ਪਾਤਸ਼ਾਹ ਜੀ ਵਿਸਾਖੀ ਤੇ ਖੜ ਕੇ 93 ਵਿੱਚ ਇਹ ਉਪਦੇਸ਼ ਕਰਦੇ ਆ ਵੀ ਕਿਸੇ ਵੀ ਸਿੱਖ ਨੇ ਕੇਸ ਕਤਲ ਨਹੀਂ ਕਰਵਾਉਣੇ, ਸਾਰੇ ਸਿੱਖਾਂ ਨੇ ਕੇਸਾਂ ਤੇ ਦਸਤਾਰ ਸਜਾਉਣੀ ਹੈ ਔਰ ਰਹਿਤਵਾਨ ਬਣਨਾ ਹੈ। ਇਹ ਗੱਲਾਂ ਗੁਰੂ ਪਾਤਸ਼ਾਹ ਨੇ ਪਹਿਲਾਂ ਹੀ ਕੁੱਟ-ਕੁੱਟ ਕੇ ਸਿੱਖੀ ਵਿੱਚ ਭਰ ਦਿੱਤੀਆਂ ਵੀ ਜੇ ਸਿੱਖੀ ਵਿੱਚ ਦਾਖਲਾ ਲੈਣਾ ਹੈ ਆਹ ਚੀਜ਼ਾਂ ਜ਼ਰੂਰੀ। ਅੱਜ ਆਪਾਂ ਜਦੋਂ ਅੰਮ੍ਰਿਤਪਾਨ ਕਰਵਾਉਣੇ ਹੈ ਤੇ ਬਹੁਤ ਘੱਟ ਟੈਸਟ ਇਹ ਲੈਨੇ ਆ ਵੀ 5 ਬਾਣੀਆਂ ਪੜ੍ਹ ਲੈਣੇ ਜਾਂ ਉਹਨੂੰ ਪੁੱਛਦੇ ਆ ਵੀ ਕਿਰਦਾਰ ਕਿੱਦਾਂ ਦਾ, ਇਸ ਤੋਂ ਬਾਅਦ ਕਿਰਦਾਰ ਕਿੱਦਾਂ ਦਾ ਰਹੇਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੇਰੇ ਖਿਆਲ ਇਹ ਬਿਲਕੁਲ ਇਹਦਾ ਤੇ ਲਿਖਤੀ ਟੈਸਟ ਹੋਣਾ ਚਾਹੀਦਾ ਵੀ ਬੰਦੇ ਨੂੰ ਪਹਿਲਾਂ ਪੰਥ ਬਾਰੇ ਕਿੰਨਾ ਕੁ ਗਿਆਨ ਜਿਹਦੇ ਵਿੱਚੋਂ ਐਂਟਰੀ ਲੈ ਰਿਹਾ, ਦੂਸਰੇ ਨੰਬਰ ਤੇ ਫਿਰ ਬਕਾਇਦਾ ਉਹਦੀ ਇੰਟਰਵਿਊ ਹੋਣੀ ਚਾਹੀਦੀ ਹੈ ਵੀ ਇਸ ਤੋਂ ਬਾਅਦ ਦੀ ਤੇਰੀ ਕੀ ਪਲੈਨਿੰਗ ਅੰਮ੍ਰਿਤ ਛਕਣ ਤੋਂ ਬਾਅਦ ਦੀ, ਕਿਉਂਕਿ ਤਾਂ ਕਿ ਕੱਲ ਨੂੰ ਬੰਦਾ ਜਿਹੜੀ ਜ਼ਿੰਮੇਵਾਰੀ ਇਹ ਚੁੱਕ ਰਿਹਾ ਇਹਨੂੰ ਨਿਭਾ ਪਾਏਗਾ ਕਿ ਨਹੀਂ, ਜਿਹੜੇ ਕਕਾਰ ਇਹ ਪੈ ਰਿਹਾ ਇਹਨਾਂ ਨੂੰ ਨਿਭ ਪਾਏਗਾ ਕਿ ਨਹੀਂ ਨਿਭ ਪਾਏਗਾ। ਬਹੁਤੇ ਬੰਦਿਆਂ ਨੂੰ ਤੇ ਕਕਾਰਾਂ ਦੀ ਪਰਿਭਾਸ਼ਾ ਅਜੇ ਤੱਕ ਸਮਝ ਨਹੀਂ ਆਈ ਵੀ ਕਸ਼ਹਿਰਾ ਕਿਉਂ ਪਾਉਨੇ ਆ, ਕੰਘਾ ਕਿਉਂ ਲਾਉਨੇ ਆ, ਕਿਰਪਾਨ ਕਿਉਂ ਪਹਿਨਦੇ ਆ, ਕੜਾ ਕਿਉਂ ਪਹਿਨਦੇ ਆ। ਗੁਰੂ ਪਾਤਸ਼ਾਹ ਨੇ ਚਲੋ ਜਿੱਥੇ ਆਪਾਂ ਹਿਸਟਰੀ ਨੂੰ ਪੜਚੋਲਦੇ ਆ ਨਾ, ਪਹਿਲਾਂ ਚਾਦਰੇ ਬੰਨਿਆ ਕਰਦੇ ਸਨ, ਚਾਦਰਾ ਬੰਨ੍ਹ ਕੇ ਘੋੜੇ ਤੇ ਚੜ੍ਹਨਾ ਜੰਗੇ ਮੈਦਾਨ ਵਿੱਚ ਲੜਨਾ ਸੰਭਵ ਨਹੀਂ। ਗੁਰੂ ਪਾਤਸ਼ਾਹ ਨੇ ਕਿਹਾ ਵੀ ਪਹਿਲਾਂ ਤੇ ਇਹ ਜਿਹੜਾ ਤੇੜ ਪਾਉਣ ਵਾਲਾ ਕਸ਼ਹਿਰਾ ਐਵੇਂ ਦਾ ਹੋਣਾ ਚਾਹੀਦਾ ਵੀ ਜੇ ਸਿੱਖ ਘੋੜੇ ਤੇ ਛਾਲ ਮਾਰ ਕੇ ਚੜ੍ਹੇ ਤੇ ਕੋਈ ਲੱਥਣ ਦਾ ਖਤਰਾ ਨਾ ਹੋਵੇ। ਦੂਸਰਾ, ਜੰਗੇ ਮੈਦਾਨ ਵਿੱਚ ਬੰਦਾ ਚਾਦਰੇ ਵਿੱਚ ਚੜ੍ਹ ਕੇ ਵੀ ਡਿੱਗ ਸਕਦਾ, ਕਸ਼ਹਿਰੇ ਵਿੱਚ ਚੜ੍ਹ ਕੇ ਨਹੀਂ ਡਿੱਗ ਸਕਦਾ। ਦੂਸਰੇ ਨੰਬਰ ਤੇ ਇਹ ਕੜਾ, ਜਦੋਂ ਜੰਗੇ ਮੈਦਾਨ ਵਿੱਚ ਮਨੁੱਖ ਲੜਦਾ ਹੈ ਤੇ ਦੂਸਰਾ ਵਿਰੋਧੀ ਬੰਦਾ ਹਮੇਸ਼ਾ ਹੀ ਗੁੱਟ ਤੇ ਵਾਰ ਕਰਦਾ ਤਾਂ ਕਿ ਉਹਦੀ ਕਿਰਪਾਨ ਡਿੱਗ ਪਵੇ। ਗੁਰੂ ਪਾਤਸ਼ਾਹ ਨੇ ਕਿਹਾ ਗੁੱਟ ਤੇ ਕੜਾ ਇਸ ਲੈਵਲ ਦਾ ਪਹਿਨਣਾ ਹੈ ਵੀ ਜੇ ਕੋਈ ਗੁੱਟ ਤੇ ਵਾਰ ਕਰੇ ਤੇ ਕੜਾ ਢਾਲ ਦਾ ਕੰਮ ਕਰੇ। ਔਰ ਤੀਸਰੇ ਨੰਬਰ ਤੇ ਤੁਸੀਂ ਸਿਰ ਦੀ ਸਫਾਈ ਵਾਸਤੇ ਔਰ ਦਿਮਾਗੀ ਕੋਸ਼ਿਕਾਵਾਂ ਨੂੰ ਖੁੱਲ੍ਹਣ ਵਾਸਤੇ ਕੰਘੇ ਦੀ ਵਰਤੋਂ ਕਰਨੀ, ਕਿਉਂਕਿ ਕੰਘਾ ਕੀਤਾ ਹੋਵੇ ਤੇ ਬੰਦੇ ਦੇ ਬ੍ਰੇਨ ਨੂੰ ਹੀ ਐਕਟੀਵਿਟੀ ਪ੍ਰਦਾਨ ਕਰਦਾ ਹੈ ਜੀ। ਔਰ ਇਹਦੇ ਨਾਲ ਨਾਲ ਇਹਦਾ ਮਹੱਤਵ ਕਿਰਦਾਰ ਨਾਲ ਵੀ ਜੁੜਿਆ ਹੈ। ਤੁਸੀਂ ਝਾਤ ਮਾਰ ਕੇ ਵੇਖੋ, ਕੰਘਾ ਸਿਰ ਵਿੱਚ ਹੋਵੇ ਤੇ ਬੰਦਾ ਬੰਦੇ ਅੱਗੇ ਸਿਰ ਨਹੀਂ ਜੇ ਨਵਾਉਂਦਾ, ਕੰਘਾ ਸਿਰ ਵਿੱਚ ਹੋਵੇ ਉਹਨੂੰ ਯਾਦ ਰਹਿੰਦਾ ਸਿਰ ਕਬਰ ਅੱਗੇ ਨਹੀਂ ਝੁਕਾਉਣਾ, ਕੰਘਾ ਸਿਰ ਵਿੱਚ ਹੋਵੇ ਤਾਂ ਉਹਨੂੰ ਪਤਾ ਹੁੰਦਾ ਇਹ ਸਿਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸੌਂਪਿਆ, ਉਹਨੂੰ ਵਾਢਿਆ ਦੇ ਜਾਏਗਾ, ਝੁਕੇਗਾ ਨਹੀਂ, ਨਾ ਜ਼ੁਲਮ ਅੱਗੇ ਨਾ ਜ਼ਾਲਮ ਅੱਗੇ। ਉਸ ਤੋਂ ਬਾਅਦ ਇਹ ਕੜਾ ਜਿਹੜਾ ਹੈ ਇਹ ਅਹਿਸਾਸ ਕਰਾਉਂਦਾ ਵੀ ਪਹਿਨ ਕੇ ਕਿਸੇ ਤੇ ਜੁਰਮ ਨਹੀਂ ਢਾਉਣਾ, ਔਰਤ ਤੇ ਹੱਥ ਨਹੀਂ ਚੁੱਕਣਾ, ਬੱਚੇ ਤੇ ਹੱਥ ਨਹੀਂ ਚੁੱਕਣਾ, ਇੱਥੋਂ ਤੱਕ ਜੇ ਕੋਈ ਅੱਗੇ ਮਜ਼ਲੂਮ ਹੈ, ਅੱਗੇ ਨਿਮਾਣਾ ਹੈ, ਉਹਦੇ ਤੇ ਅਤਿਆਚਾਰ ਨਹੀਂ ਕਰਨਾ। ਇਹ ਕੜਾ ਸਿੱਖ ਨੂੰ ਇਹ ਯਾਦ ਕਰਾਉਂਦਾ ਰਹਿੰਦਾ ਵੀ ਪਰਾਏ ਤਨ ਨੂੰ ਨਹੀਂ ਛੂਹਣਾ, ਪਰਾਏ ਧਨ ਨੂੰ ਨਹੀਂ ਛੂਹਣਾ। ਇਹ ਕੜਾ ਸਾਨੂੰ ਯਾਦ ਕਰਾਉਂਦਾ ਵੀ ਕਿਰਤ ਕਰਕੇ ਛਕਣਾ ਹੈ। ਇੱਥੇ ਬਸ ਨਹੀਂ, ਗਲ ਪਾਈ ਕਿਰਪਾਨ ਸਾਨੂੰ ਸਵੈ ਮਾਨਤਾ ਦਾ ਚੇਤਾ ਕਰਾਉਂਦੀ ਰਹਿੰਦੀ ਹੈ ਵੀ ਸਿੱਖਾ ਯਾਦ ਰੱਖੀ ਤੂੰ ਕਿਸੇ ਦਾ ਗੁਲਾਮ ਨਹੀਂ ਹੋ, ਯਾਦ ਰੱਖੀ ਤੂੰ ਕਿਸੇ ਦੇ ਜ਼ੁਲਮਾਂ ਨੂੰ ਸਹਿਣ ਵਾਲਾ ਨਹੀਂ, ਯਾਦ ਰੱਖੀ ਤੂੰ ਦੂਜਿਆਂ ਦੀ ਰੱਖਿਆ ਵਾਸਤੇ ਬਣਿਆ। ਇਹ ਕਿਰਪਾਨ ਬੜਾ ਕੁਝ ਚੇਤੇ ਕਰਾਉਂਦੀ ਹੈ। ਫਿਰ ਕਸ਼ਹਿਰਾ, ਕਦੇ ਮਨੁੱਖ ਆਚਰਨ ਤੋਂ ਡਿੱਗਣ ਲੱਗੇ ਤੇ ਜਦੋਂ ਉਹ ਆਪਣੇ ਕਸ਼ਹਿਰੇ ਨੂੰ ਦੇਖੇਗਾ ਉਹਨੂੰ ਯਾਦ ਆਏਗਾ ਮੈਂ ਤੇ ਜਤੀ ਹੋਣ ਦਾ ਗੁਰੂ ਪਾਤਸ਼ਾਹ ਨਾਲ ਪ੍ਰਾਣ ਲਿਆ ਸੀ, ਅੱਜ ਮੈਂ ਕਿਸੇ ਨਾਲ ਸੰਗ ਬਣਾਉਣ ਲੱਗਾ ਤੇ ਗੁਰੂ ਕੀ ਸੋਚੇਗਾ, ਮੈਂ ਗੁਰੂ ਦੀ ਨਜ਼ਰਾਂ ਵਿੱਚ ਕਸ਼ਹਿਰਾ ਪਾ ਕੇ ਕਿਵੇਂ ਡਿੱਗ ਸਕਦਾ ਹੈ। ਇਹ ਕਸ਼ਹਿਰਾ ਸਾਨੂੰ ਜਤ ਸਤ ਦਾ ਪ੍ਰਤੀਕ ਪ੍ਰਦਾਨ ਕਰਦਾ ਹੈ। ਇਹਦੇ ਨਾਲ ਨਾਲ ਗੁਰੂ ਪਾਤਸ਼ਾਹ ਨੇ ਸਾਨੂੰ ਕੇਸ ਦਿੱਤੇ। ਹੁਣ ਜੇ ਕੇਸ ਵੇਖੋ, ਇੱਕ ਸਿੱਖ ਦਾ ਚਿਹਰਾ
ਗੁਰਬਾਣੀ ਮੁਤਾਬਕ ਰੱਬ ਨਾਲ ਮੇਲ ਖਾਂਦਾ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਉਹਦੇ ਵਿੱਚ ਲਿਖਿਆ ਸਾਬਤ ਸੂਰਤ ਦਸਤਾਰ ਸਿਰਾ, ਵੀ ਰੱਬ ਸਾਬਤ ਸੂਰਤ ਹੈ, ਉਹਦੇ ਸਿਰ ਤੇ ਦਸਤਾਰ ਵੱਜੀ ਹੋਈ ਹੈ। ਇੱਥੋਂ ਤੱਕ ਉਹਨਾਂ ਨੇ ਹੋਰ ਵੀ ਜ਼ਿਕਰ ਕੀਤਾ ਹੈ, ਬੰਕੇ ਲੋਇਣ ਜਿਨ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ। ਰੱਬ ਦਾ ਨੱਕ ਬੜਾ ਸੁੰਦਰ ਹੈ, ਲੰਮੇ ਵਾਲਾਂ ਵਾਲਾ ਹੈ। ਭਗਤ ਨਾਮਦੇਵ ਜੀ ਜ਼ਿਕਰ ਕਰਦੇ, ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ। ਤੇਰੀ ਪਗੜੀ ਬੜੀ ਰੱਬ ਜੀ ਖੂਬਸੂਰਤ ਹੈ, ਬੋਲ ਬੜੇ ਮਿੱਠੇ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੱਖਾਂ ਨੂੰ ਹਦਾਇਤ ਕੀਤੀ ਵੀ ਤੁਹਾਡੀ ਪਗੜੀ ਵੀ ਰੱਬ ਵਰਗੀ ਹੋਵੇ, ਤੁਹਾਡਾ ਸਰੂਪ ਵੀ ਰੱਬ ਵਰਗਾ ਹੋਵੇ, ਜਦੋਂ ਤੁਹਾਨੂੰ ਕੋਈ ਮਿਲੇ ਤੇ ਉਹਨੂੰ ਰੱਬ ਚੇਤੇ ਆ ਜਾਏ। ਭਾਈ ਸਾਹਿਬ ਸਵਾਲ ਹੈ ਕਿ ਗੁਰੂ ਸਾਹਿਬ ਨੇ ਇੱਕ ਵੱਖਰਾ ਸੰਕਲਪ ਦਿੱਤਾ ਸੀ ਤੇ ਜਿਹੜੀਆਂ ਕੁਰੀਤੀਆਂ ਦੇ ਵਿੱਚ ਕਿਤੇ ਨਾ ਕਿਤੇ ਉਸ ਵਕਤ ਦੇ ਲੋਕ ਪੈ ਚੁੱਕੇ ਸੀ, ਉਹਨਾਂ ਨੂੰ ਖਾਲਸੇ ਦੇ ਸਵਰੂਪ ਦੇ ਵਿੱਚ ਤਬਦੀਲ ਕਰ ਦਿੱਤਾ ਸੀ। ਕੀ ਲੱਗਦਾ ਕਿ ਜਿਹੜਾ ਗੁਰੂ ਦਾ ਸਿੰਘ ਹੈ, ਕੀ ਉਹ ਦਾੜੀ ਨੂੰ ਕਾਲੀ ਕਰ ਸਕਦਾ ਹੈ ਜਾਂ ਦਾੜੀ ਨੂੰ ਬੰਨ੍ਹ ਕੇ ਰੱਖ ਸਕਦਾ? ਇਹਨਾਂ ਚੀਜ਼ਾਂ ਨੂੰ ਗੁਰਮਤ ਮਾਨਤਾ ਦਿੰਦੀ ਹੈ। ਵੇਖੋ ਸਰੂਪ ਜਿਹੜਾ ਮਹਾਰਾਜ ਨੇ ਮੈਂ ਦੱਸ ਰਿਹਾ ਵੀ ਰੱਬ ਵਰਗਾ ਬਣਾਇਆ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਲੰਬੜੇ ਵਾਲਾ, ਤੇਰੇ ਵਾਲ ਬੜੇ ਲੰਬੇ ਹੈ, ਖੂਬਸੂਰਤ ਹੈ। ਹੁਣ ਸ਼ੇਰ ਹੈ, ਉਹ ਕਦੀ ਤੁਹਾਨੂੰ ਦਾੜੀ ਰੰਗ ਦਾ ਨਹੀਂ ਦਿਖੇਗਾ, ਨਾ ਉਹ ਦਾੜੀ ਬੰਨਦਾ ਹੀ ਹੈ, ਕਿਉਂਕਿ ਉਹਦਾ ਖੁੱਲਾ ਹੋਇਆ ਦਾੜਾ ਹੀ ਉਹਦੀ ਸ਼ੇਰ ਦੀ ਨਿਸ਼ਾਨੀ ਹੈ। ਜੇ ਤੁਸੀਂ ਉਹਦੀ ਬੰਨ ਕੇ ਵੇਖਿਓ ਤੁਹਾਨੂੰ ਉਹ ਸ਼ੇਰ ਨਹੀਂ, ਹੋਰ ਹੀ ਕੋਈ ਜਾਨਵਰ ਨਜ਼ਰ ਆਏਗਾ ਉਹਦੇ ਵਿੱਚੋਂ। ਇਸੇ ਤਰ੍ਹਾਂ ਇਹ ਜਿਹੜਾ ਦਾੜਾ ਹੈ ਅਸੀਂ ਸਵੈ ਮਾਨਤਾ ਨਾਲ ਰੱਖਿਆ, ਤੇ ਇਹ ਸਾਨੂੰ ਜਿਹੜਾ ਹੈ ਇਹ ਰੱਬ ਦੇ ਨੇੜੇ ਕਰਦਾ ਹੈ, ਨਾ ਕਿ ਕੋਈ ਇਹ ਲਕਾਉਣ ਵਾਲੀ ਚੀਜ਼ ਹੈ ਵੀ ਇਹਨੂੰ ਬੰਨਿਆ ਜਾਏ, ਜਾਂ ਤੇ ਉਹ ਨਾ ਵੀ ਸਾਨੂੰ ਇਹ ਬੋਝ ਲੱਗ ਰਿਹਾ ਹੈ ਵੀ ਅਸੀਂ ਜਨਤਾ ਤੋਂ ਲਕਾਉਣਾ ਹੈ, ਕਿਉਂਕਿ ਅਸੀਂ ਗੁਰੂ ਤੋਂ ਵੀ ਸੱਚੇ ਰਹਿਣਾ ਹੈ ਤੇ ਲੋਕਾਂ ਨੂੰ ਪਤਾ ਵੀ ਨਾ ਲੱਗੇ ਵੀ ਮੈਂ ਦਾੜਾ ਰੱਖਿਆ ਹੈ, ਤੇ ਇਸ ਕਰਕੇ ਇਹਨੂੰ ਬੰਨਣ ਦੀ ਨੌਬਤ ਆਉਂਦੀ ਹੈ। ਤੇ ਜੇ ਅਸੀਂ ਗੁਰੂ ਨੂੰ ਇਹ ਚਿਹਰਾ ਸੌਂਪ ਹੀ ਦਿੱਤਾ ਹੈ, ਇਹ ਸਿਰ ਸੌਂਪ ਹੀ ਦਿੱਤਾ ਹੈ, ਤੇ ਫਿਰ ਜਿੱਦਾਂ ਦਾ ਹੈ ਉਦਾਂ ਦਾ ਇਹਨੂੰ ਰੱਖਣਾ ਚਾਹੀਦਾ ਹੈ। ਅੰਮ੍ਰਿਤਪਾਨ ਕਰਨ ਵਾਲੇ ਵੱਡੇ ਵੱਡੇ ਬਿਜ਼ਨਸਮੈਨਾਂ ਦੇ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਅਸੀਂ ਵਰਕ ਕਰਦੇ ਹਾਂ, ਪਰ ਆਖਰ ਇਸ ਗੱਲ ਪਿੱਛੇ ਕੋਈ ਵੀ ਇਸ ਤਰ੍ਹਾਂ ਦਾ ਜਿਹੜਾ ਲੌਜਿਕ ਨਹੀਂ ਦਿੱਤਾ ਜਾਂਦਾ ਕਿ ਇਹਨੂੰ ਰੀਜ਼ਨ ਕੀ ਅਸਲ ਦੇ ਵਿੱਚ ਕੀ ਲੱਗਦਾ, ਮਜਬੂਰੀ ਕੀ ਹੋ ਸਕਦੀ ਉਹਨਾਂ ਦੀ? ਚਲੋ ਵੇਖੋ, ਜੇ ਤੇ ਕੋਈ ਕਿਰਤ ਦੌਰਾਨ ਕਿਸੇ ਨੂੰ ਮੁਸ਼ਕਲ ਆ ਰਹੀ ਹੈ ਤੇ ਧਰਮ ਕਿਸੇ ਦੇ ਰਾਹ ਵਿੱਚ ਵਾਧਾ ਨਹੀਂ ਬਣਦਾ। ਜੇ ਉਹਨੂੰ ਕਬੱਡੀ ਖੇਡਣ ਲੱਗਿਆਂ ਕਿਰਪਾਨ ਤੋਂ ਮੁਸ਼ਕਲ ਆ ਰਹੀ ਹੈ, ਜਾਂ ਕਿਸੇ ਵੀ ਕਕਾਰ ਤੋਂ ਕੜੇ ਤੋਂ ਮੁਸ਼ਕਲ ਆ ਰਹੀ ਹੈ, ਤੇ ਉੱਥੇ ਸਿੱਖ ਧਰਮ ਇਹਨਾਂ ਚੀਜ਼ਾਂ ਨੂੰ ਰੋਕਦਾ ਨਹੀਂ ਕਿ ਬੰਦੇ ਦੀ ਜ਼ਿੰਦਗੀ ਨੂੰ ਹੱਥ ਘੜੀਆਂ ਲੱਗ ਗਈਆਂ ਵੀ ਹੁਣ ਉਹ ਕੁਛ ਕਰ ਹੀ ਨਹੀਂ ਸਕਦਾ। ਹਾਂ, ਗੁਰੂ ਪਾਤਸ਼ਾਹ ਨੇ ਕੋਈ ਸਾਨੂੰ ਜਨੇਊ ਤੇ ਦਿੱਤਾ ਨੇ ਵੀ ਕੰਨ ਨਾਲ ਟੰਗ ਕੇ ਰੱਖਣਾ ਹੈ, ਇਹ ਸਾਡੀ ਕਿਰਪਾਨ ਹੈ, ਜੋ ਇਹਦਾ ਮੂਲ ਰੂਪ 'ਚ ਕੰਮ ਹੈ ਉਹ ਹੋਣਾ ਚਾਹੀਦਾ। ਇਹ ਕਿਰਪਾਨ ਦੇ ਅਰਥ ਸਮਝਣੇ ਚਾਹੀਦੇ ਹੈ। ਜੇ ਗਲ ਪਈ ਹੈ ਤੇ ਇਹਦੇ ਅਰਥ ਨਹੀਂ ਪਤਾ, ਇਹਦੀ ਪਰਿਭਾਸ਼ਾ ਨਹੀਂ ਪਤਾ, ਇਹ ਕਿਉਂ ਦਿੱਤੀ ਤੇ ਕਿਵੇਂ ਰੱਖਣੀ ਹੈ, ਜੇ ਇਹ ਗੱਲ ਦਾ ਗਿਆਨ ਨਹੀਂ ਹੋਇਆ ਤੇ ਅੱਗੇ ਫਿਰ ਗਾਂਹ ਵਧਣ ਵਾਲੀ ਤੇ ਗੱਲ ਹੀ ਮੁੱਕ ਗਈ। ਇਹ ਪੰਜੇ ਕਕਾਰ ਇਹ ਜਿਹੜੇ ਹੈ ਸਾਡੀ ਮੰਜ਼ਿਲ ਨਹੀਂ ਹੈ, ਰਸਤਾ ਹੈ, ਇਹ ਇੱਕ ਵਰਦੀ ਹੈ, ਤੇ ਜਿਹੜੇ ਟੀਚੇ ਹੈ ਵੱਡੇ ਉਹ ਹੈ। ਜੇ ਕੋਈ ਮਨੁੱਖ ਖੇਡ ਕੇ ਓਲੰਪ ਤੱਕ ਚਲਿਆ ਜਾਂਦਾ ਹੈ ਤੇ ਓਲੰਪਿਕ ਦੇ ਵਿੱਚ ਜਾ ਕੇ ਉਹ ਇੱਕ ਓੰਕਾਰ ਦੀ ਗੱਲ ਕਰਦਾ ਹੈ, ਸਿੱਖੀ ਸਿਧਾਂਤਾਂ ਦਾ ਨਾਅਰਾ ਬੁਲੰਦ ਕਰਦਾ ਹੈ, ਤੇ ਸਭ ਤੋਂ ਵੱਡੀ ਉਹਦੀ ਇਹ ਦੇਣ ਹੈ ਜਿਹੜੀ ਵੇਖੀ ਜਾਏ। ਇਹ ਨਾ ਹੋਵੇ ਉਹਨੂੰ ਇਹ ਪੁੱਛਿਆ ਜਾਏ ਵੀ ਤੂੰ ਦਾੜੀ ਕਿਉਂ ਫੋਲਡ ਕੀਤੀ ਪਈ, ਕਿਉਂਕਿ ਕਕਾਰ ਪਾਉਣ ਦਾ ਮੁੱਖ ਮੰਤਵ ਹੀ ਇਹ ਹੈ ਵੀ ਸਿਧਾਂਤਾਂ ਨੂੰ ਤੇ ਵਿਚਾਰਧਾਰਾ ਨੂੰ ਜਿਉਂਦਾ ਰੱਖਣਾ। ਤੇ ਜੇ ਅਸੀਂ ਸਾਰਾ ਕੁਝ ਕਰਕੇ ਵੀ ਵਿਚਾਰਧਾਰਾ ਦੇ ਪਹਿਰਾ ਨਹੀਂ ਦੇ ਰਹੇ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਪਹਿਨਣ ਦਾ ਵੀ ਕੋਈ ਲਾਭ ਨਹੀਂ। ਤੇ ਜੇ ਕੋਈ ਬੰਦਾ ਸਿਧਾਂਤਾਂ ਨੂੰ ਉੱਪਰ ਰੱਖ ਕੇ, ਵਿਚਾਰਧਾਰਾ ਨੂੰ ਉੱਪਰ ਰੱਖ ਕੇ ਥੋੜਾ ਬਾਹਲਾ ਕੁਛ ਇਵੇਂ ਦਾ ਉਹਨੂੰ ਜ਼ਰੂਰਤ ਪੈ ਵੀ ਜਾਂਦੀ ਹੈ, ਤੇ ਧਰਮ ਕੋਈ ਕਿਸੇ ਨੂੰ ਬੰਦੀ ਨਹੀਂ ਬਣਾਉਂਦਾ। ਖਾਲਸੇ ਦੀ ਪ੍ਰਥਾਏ ਗੁਰੂ ਸਾਹਿਬ ਨੇ ਪਾਵਨ ਪੰਕਤੀਆਂ ਵਰਤਦਿਆਂ ਹੋਇਆਂ ਇਹ ਵੀ ਉਚਾਰਨ ਕੀਤਾ ਸੀ ਕਿ ਜਬ ਇਹ ਗਹਿ ਵਿਪਰਨ ਕੀ ਰੀਤ। ਕਿਹੜੀ ਵਿਪਰਨ ਦੀ ਰੀਤ ਦਾ ਜ਼ਿਕਰ ਕੀਤਾ ਫਿਰ ਉਹਦੇ ਵਿੱਚ? ਜਿੱਦਾਂ ਮੰਨ ਲਓ ਅੱਜ ਕੋਈ ਸਿੱਖ ਹੋਵੇ, ਮੱਝ ਦਾ ਸਿੱਖ ਹੋਵੇ, ਅੰਮ੍ਰਿਤ ਵੀ ਛਕਿਆ ਹੋਵੇ, ਤੇ ਉਹ ਜੋਤਸ਼ੀ ਕੋ ਹੱਥ ਵੀ ਵਿਖਾਉਂਦਾ ਫਿਰੇ ਵੀ 10 ਹੱਥ ਵੇਖ ਕੇ ਮੇਰੀ ਪੱਤਰੀ ਖੋਲ ਕੇ ਵੇਖ, ਟੇਵੇ ਲਵਾਉਂਦਾ ਫਿਰੇ, ਇੱਥੋਂ ਤੱਕ ਨਾਰੀਆ ਰੋੜਦਾ ਫਿਰੇ, ਹਵਨ ਕਰਾਉਂਦਾ ਫਿਰੇ, ਆ ਉਂਗਲਾਂ ਵਿੱਚ ਨਗ ਵਾਲੀਆਂ ਛਾਪਾਂ ਪਾਉਂਦਾ ਫਿਰੇ, ਜਗਰਾਤੇ ਕਰਾਉਂਦਾ ਫਿਰੇ, ਤੇ ਪੀਰਾਂ ਤੇ ਜਾ ਕੇ ਖੀਰ ਤੇ ਚਾਦਰਾਂ ਚੜਾਉਂਦਾ ਫਿਰੇ, ਜਿਹਦੇ ਆਹ ਸਾਰਾ ਕੁਝ ਕਰ ਰਿਹਾ ਤੇ ਵਿਪਰਨ ਕੀ ਰੀਤ ਵਿੱਚ ਹੀ ਆਉਂਦਾ ਹੈ। ਜੇ ਉਹ ਰੀਤੀ ਜਿਹੜੀ ਰੱਬ ਤੋਂ ਪਰਾਂ ਜਾ ਕੇ, ਉਹ ਰੀਤ ਤੇ ਜਦੋਂ ਮਨੁੱਖ ਚੱਲ ਪੈਂਦਾ ਜਿਹਦਾ ਰੱਬ ਨਾਲ ਕੋਈ ਵਾਹ ਵਾਸਤਾ ਨਹੀਂ। ਹੁਣ ਮੂਰਤੀ ਜਿਹੜੀ ਇਹਨੂੰ ਰੱਬ ਦੀ ਸ਼ਰੀਕ ਮੰਨਿਆ ਜਾਂਦਾ ਹੈ, ਕਬਰ ਨੂੰ ਰੱਬ ਦੀ ਸ਼ਰੀਕ ਮੰਨਿਆ ਜਾਂਦਾ ਹੈ। ਇਹ ਜਦੋਂ ਇੱਕ ਤੇ ਚਲੋ ਹੁੰਦਾ ਹੈ ਰੱਬ ਦੇ ਘਰ ਨੂੰ ਜਾਣਾ, ਇੱਕ ਹੁੰਦਾ ਹੈ ਰੱਬ ਦੇ ਘਰ ਨੂੰ ਛੱਡ ਕੇ ਰੱਬ ਦੇ ਵਿਰੁੱਧ ਕੋਈ ਰੱਬ ਖੜਾ ਕਰ ਦੇਣਾ। ਉਹ ਵਿਪਰਨ ਕੀ ਰੀਤ ਹੈ। ਜਿਹੜਾ ਮਨੁੱਖ ਇਸ ਰੀਤ ਤੇ ਚੱਲ ਪੈਂਦਾ ਹੈ, ਫਿਰ ਉਹ ਗੁਰੂ ਪਾਤਸ਼ਾਹ ਜੀ ਕਹਿੰਦੇ ਸਾਡੀ ਛਤਰ ਛਾਇਆ ਤੋਂ ਪਰਾਂ ਅਸੀਂ ਉਹਦਾ ਕਦੀ ਵਿਸ਼ਵਾਸ ਨਹੀਂ ਕਰਾਂਗੇ। ਹੁਣ ਜਿਹੜੀ ਵਿਪਰਨ ਕੀ ਰੀਤ ਹੈ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ। ਹੁਣ ਉਹਦੇ ਵਿੱਚ
ਕੱਲਾ ਨਸ਼ੇ ਦੀ ਵਰਤੋਂ ਹੀ ਨਹੀਂ, ਉਹਦੇ ਵਿੱਚ ਜੋ ਅਸੀਂ ਵਿਆਹਾਂ ਵਿੱਚ ਕਰਦੇ ਹਾਂ, ਜੋ ਅਸੀਂ ਮ੍ਰਿਤਕ ਪ੍ਰਾਣੀ ਵੇਲੇ ਕਰਦੇ ਹਾਂ, ਇਹ ਸਾਰਾ ਕੁਝ ਵਿਪਰਵਾਦ ਦੇ ਅਧੀਨ ਹੀ ਕਰ ਰਹੇ ਹਾਂ। ਸੋ ਇਹਨਾਂ ਰੀਤਾਂ ਤੋਂ ਮਹਾਰਾਜ ਨੇ ਵਰਜਿਤ ਕੀਤਾ। ਮੈਸੇਜ ਕੀ ਹੈ ਤੁਹਾਡੇ ਵੱਲੋਂ? ਸਾਡੇ ਵੱਲੋਂ ਇਹ ਮੈਸੇਜ ਆ ਵੀ ਉਹਨਾਂ ਨੇ ਕਿਹਾ ਹੈ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ, ਵੀ ਸਾਨੂੰ ਨਿਆਰਾ ਰੱਖਣ ਵਾਸਤੇ ਉਹਨਾਂ ਨੇ ਅੰਮ੍ਰਿਤ ਸੰਚਾਰ ਕੀਤਾ, ਸਾਨੂੰ ਨਿਆਰਾ ਰੱਖਣ ਵਾਸਤੇ ਇਹ ਪਹਿਰਾਵਾ ਦਿੱਤਾ। ਤੇ ਜੇ ਸਾਡੇ ਚੋਂ ਨਿਆਰਾ ਪਨ ਗਵਾਚ ਜਾਂਦਾ ਹੈ, ਅਸੀਂ ਵੀ ਭੇਡਾਂ ਵਾਂਗੂ ਉਹੋ ਹੀ ਕੰਮ ਕਰ ਰਹੇ ਹਾਂ ਜਿਹੜੇ ਕੰਮਾਂ ਵਿੱਚ ਸਮਾਜ ਵੱਝਾ ਹੋਇਆ ਹੈ, ਫਿਰ ਇਹਦਾ ਮਤਲਬ ਅਸੀਂ ਗੁਰੂ ਦੀ ਕੀਤੀ ਹੋਈ ਤੇ ਖਰੇ ਨਹੀਂ ਉਤਰ ਸਕੇ, ਫੁੱਲ ਨਹੀਂ ਚੜਾ ਸਕੇ। ਤੇ ਮੈਂ ਇਹੋ ਅਪੀਲ ਕਰਦਾ ਹਾਂ ਕਿ ਜਿਹੜੇ ਕੰਮ ਲਈ ਸਾਨੂੰ ਬਣਾਇਆ ਗਿਆ, ਵਿਲੱਖਣਤਾ ਕਾਇਮ ਰੱਖਣ ਵਾਸਤੇ, ਰੱਬੀ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ, ਉਹ ਜ਼ਿੰਦਗੀ ਦੇ ਵਿੱਚ ਅਸੀਂ ਧਾਰਨ ਕਰੀਏ ਜੀ। ਬਿਲਕੁਲ ਖਾਲਸੇ ਦੇ ਪ੍ਰਗਟ ਦਿਵਸ ਨੂੰ ਲੈ ਕੇ ਗੱਲਬਾਤ ਕਰਨ ਦਾ ਯਤਨ ਕੀਤਾ ਤੇ ਖਾਸ ਕਰ ਗੁਰੂ ਸਾਹਿਬ ਨੇ ਜਿਹੜੀਆਂ ਚੀਜ਼ਾਂ ਦੇ ਮੱਦੇਨਜ਼ਰ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਉਹਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਕਿਹੜੇ ਸਿਧਾਂਤਾਂ ਦੇ ਉੱਪਰ ਅਸੀਂ ਅੱਜ ਕਹਿ ਸਕਦੇ ਹਾਂ ਕਿ ਤਾਇਨਾਤ ਜਾਂ ਪਰਪੱਖ ਨਜ਼ਰ ਆਉਣੇ ਆ, ਇਹਨਾਂ तमाम ਸਾਰੀਆਂ ਚੀਜ਼ਾਂ ਦਾ ਆਪਣੇ ਆਪ ਦੇ ਵਿੱਚ ਐਨਾਲਿਸਿਸ ਵੀ ਕਰਨਾ ਪਏਗਾ। ਔਰ ਜਿਹੜੀਆਂ ਕਿਤੇ ਨਾ ਕਿਤੇ ਸਾਡੇ ਵਿੱਚ ਊਣਤਾਈਆਂ ਨੇ, ਉਹਨਾਂ ਊਣਤਾਈਆਂ ਨੂੰ ਆਪਣੇ ਤੋਂ ਦੂਰ ਕਰਨ ਦੀ ਵੀ ਜ਼ਰੂਰਤ ਹੈ। ਭਵਿੱਖ ਦੇ ਵਿੱਚ ਵੀ तमाम ਸਾਰੇ ਮਸਲਿਆਂ ਨੂੰ ਲੈ ਕੇ, ਇਤਿਹਾਸਕ ਦਿਹਾੜਿਆਂ ਨੂੰ ਲੈ ਕੇ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।